ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 16 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਠੇਰਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਠੇਰਕੀਆਣਾ 415-900-9500 3 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੇਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਤੰਗੀ ਪਰੇਸ਼ਾਨੀ ਚੱਲ ਰਹੀ ਆ, ਡੈਟ ਤੋਂ ਕੰਸੋਲੀਡੇਟ ਕਰਨਾ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਚੱਲ ਰਹੀ ਆ, ਅੱਜ ਦੂਜਾ ਦਿਨ ਆ। ਕੱਲ ਪ੍ਰੈਜ਼ੀਡੈਂਟ ਟਰੰਪ ਹੁਣੀ ਉੱਥੇ ਪਹੁੰਚੇ ਸੀ ਤੇ ਉਹਨਾਂ ਦਾ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਵਾਰਮ ਵੈਲਕਮ ਆਪਾਂ ਕਹਿ ਸਕਦੇ ਕੀਤਾ ਗਿਆ। ਕੰਨ ਦੇ ਉੱਤੇ ਉਹਨਾਂ ਨੇ ਬੈਂਡੇਜ ਲਾਈ ਹੋਈ ਸੀ, ਜਿੱਥੇ ਕਹਿੰਦੇ ਵੀ ਗੋਲੀ ਦਾ ਸ਼ਰਾ ਲੱਗਿਆ ਸੀਗਾ। ਤੇ ਪੂਰੀ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਯੂਨਾਈਟਡ ਹੈਗੀ ਆ ਇਸ ਸਾਰੇ ਕਾਸੇ ਦੇ ਵਿੱਚ। 100 ਤੋਂ ਵੱਧ ਅਮਰੀਕਾ ਦੇ ਜਿਹੜੇ ਬਿਜ਼ਨਸਮੈਨ ਆ, CEOs ਹੈਗੇ ਕੰਪਨੀਆਂ ਦੇ, ਉਹਨਾਂ ਨੇ ਵੀ ਜਿਹੜੇ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਆ ਵੀ ਅਮਰੀਕਾ ਦੇ ਵਿੱਚ ਵਾਇਲੈਂਸ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਤੇ ਉਹ ਜਿਹੜੇ ਆ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਪਿਕ ਹੈਗੇ ਆ, JD ਵੈਂਸ ਤੇ ਉਹਨਾਂ ਦੀ ਵਾਈਫ ਜਿਹੜੀ ਊਸ਼ਾ ਚਿਲਕੁਰੀ ਆ, ਤੇਲਗੂ ਮੂਲ ਦੀ ਆ, ਉਹਨਾਂ ਦੇ ਉੱਤੇ ਲੋਕਾਂ ਦੇ ਕੁਐਸਚਨ ਆ ਵੀ ਕੌਣ ਜਿਹੜੇ ਇੱਕਦਮ ਆ ਗਏ ਜਿਨ੍ਹਾਂ ਦੇ ਨਾਂ ਬੜਾ ਘੱਟ ਪਹਿਲਾਂ ਸੁਣਿਆ ਸੀਗਾ। ਸੋ ਜਿਹੜੇ JD ਵੈਂਸ ਹੈਗੇ ਆ, ਉਹ ਆਰਮੀ ਦੇ ਵਿੱਚ ਵੀ, ਮਰੀਨ ਦੇ ਵਿੱਚ ਰਹੇ ਆ, ਸੌਰੀ। ਉਸ ਤੋਂ ਬਾਅਦ ਯੇਲ ਤੋਂ ਉਹਨਾਂ ਨੇ ਲਾਅ ਵੀ ਕੀਤਾ ਹੈਗਾ ਆ ਤੇ ਇਸ ਵਾਰੀ ਉਹ ਓਹਾਇਓ ਤੋਂ ਸੈਨੇਟਰ ਬਣੇ ਸੀ। ਪਹਿਲਾਂ ਉਹ ਕਾਫੀ ਕ੍ਰਿਟੀਕਲ ਰਹੇ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ, ਪਰ ਜਦੋਂ ਉਹ ਇਲੈਕਸ਼ਨ ਦੇ ਵਿੱਚ ਸੀਗੇ ਤੇ ਉਸ ਟਾਈਮ ਦੇ ਉੱਤੇ ਜਿਹੜਾ ਪੀਟਰ ਥੀਲ ਆ ਬੇ ਏਰੀਏ ਤੋਂ, ਪੇਪਾਲ ਵਾਲਾ, ਉਸ ਨੇ ਜਿਹੜੀ ਟਰੰਪ ਹੋਣਾ ਦੇ ਨਾਲ ਜਿਹੜੀ ਗੱਲਬਾਤ ਕਰਾਈ ਇਹਦੀ, ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਉਸ ਨੂੰ ਜਿਹੜਾ ਸਪੋਰਟ ਕੀਤਾ ਤੇ 10 ਪੁਆਇੰਟ ਦੇ ਅੱਗੇ ਜਿਹੜੀ ਫਿਰ ਉਹ ਵਿਨ ਕਰ ਗਏ ਸੀ ਉਸ ਟਾਈਮ ਦੇ ਉੱਤੇ। ਤੇ ਉਹ ਬੇ ਏਰੀਏ ਦੇ ਵਿੱਚ ਸਿਲੀਕਨ ਵੈਲੀ ਦੇ ਬਹੁਤ ਸਾਰੇ ਕੰਪਨੀਆਂ ਦੇ ਵਿੱਚ ਜਿਹੜੇ ਉਹਨਾਂ ਦੇ ਐਜ਼ ਏ ਇਨਵੈਸਟਰ ਜਾਂ ਹੋਰ ਵੱਖ-ਵੱਖ ਰੋਲਸ ਜਿਹੜੇ ਆ ਉਹ ਉਹਨਾਂ ਨੇ ਜਿਹੜੇ ਨਿਭਾਏ ਹੈਗੇ ਆ। ਸੋ ਬਹੁਤ ਸਾਰੀਆਂ ਕੰਟਰੋਵਰਸੀ ਵੀ ਆ ਰਹੀਆਂ ਵੀ ਪਹਿਲਾਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਟਾਈਮ ਦੇ ਉੱਤੇ ਹਿਟਲਰ ਵੀ ਕਿਹਾ ਸੀ, ਪਰ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਲਈ ਤੇ ਹੁਣ ਵੈਂਚਰ ਕੈਪੀਟਲ ਤੋਂ ਪੋਲਿਟਿਕਸ ਦੇ ਵਿੱਚ ਜਿਹੜੇ ਆ ਐਂਟਰ ਹੋ ਗਏ। 2017 ਦੇ ਵਿੱਚ ਮਿਸਟਰ ਵੈਂਸ ਓਹਾਇਓ ਨੂੰ ਵਾਪਸ ਚਲੇ ਗਏ ਸੀ ਤੇ ਉੱਥੇ ਉਹ ਆਪਣੀ ਵਾਈਫ ਊਸ਼ਾ ਚਿਲਕਰੀ ਵੈਂਸ ਉਹਦੇ ਨਾਲ ਰਹਿ ਰਹੇ ਸੀ। ਦੋਨੋਂ ਜਾਣੇ ਯੇਲ ਲਾ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਉੱਥੇ ਇਹਨਾਂ ਦਾ ਜਿਹੜਾ ਮੇਲ ਹੋਇਆ ਤੇ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਆ ਮੈਰਿਜ ਹੋ ਗਈ। ਦੋਨਾਂ ਦੇ ਕੋਲ 3 ਬੱਚੇ ਹੈਗੇ ਆ, ਇਵਾਨ, ਵਿਵੇਕ, ਮਿਰਾਵਲ ਕਰਕੇ ਉਹਨਾਂ ਦੇ ਨਾਂ ਦੱਸੇ ਹੈਗੇ ਆ।
ਕਹਿੰਦੇ ਪਈ ਜਿਹੜੀ ਊਸ਼ਾ ਵੈਂਸ ਆ ਇਹ ਸੈਨ-ਡਿਏਗੋ ਦੇ ਵਿੱਚ ਗਰੋ ਅਪ ਹੋਈ ਸੀ। ਇਮੀਗ੍ਰੈਂਟ ਪੇਰੈਂਟਸ ਹੈਗੇ ਆ। ਇਸਨੇ ਅੰਡਰ ਗ੍ਰੈਜੂਏਟ ਜਿਹੜਾ ਆ ਉਹ ਯੇਲ ਤੋਂ ਕੀਤਾ ਸੀ, ਮਾਸਟਰਸ ਕੈਂਬਰਿਜ ਤੋਂ ਕੀਤੀ ਸੀ। ਫਿਰ ਜਿਹੜੇ ਜਸਟਿਸ ਜੌਨ ਰੋਬਰਟਸ ਆ ਉਹਨਾਂ ਦੇ ਅੰਡਰ ਐਜ਼ ਏ ਕਲਰਕ ਵੀ ਜਿਹੜਾ ਕੰਮ ਕੀਤਾ ਸੀਗਾ। ਸੋ ਇਹ ਕਾਫੀ ਜਿਹੜੇ ਇੰਡੀਆ ਵਾਲੇ ਵੀ ਬੜਾ ਇਸ਼ੂ ਜਿਹੜਾ ਚੱਕ ਰਹੇ ਆ ਵੀ ਜੀ ਸਾਡੇ ਭਾਰਤੀ ਮੂਲ ਦੀ ਜਿਹੜੀ ਆ ਹੁਣ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੀ ਵਾਈਫ ਹੈਗੀ ਆ। ਇੱਥੇ ਉਹ ਇੱਕ ਬਹੁਤ ਵੱਡੀ ਲਾਅ ਫਰਮ ਜਿਹੜੀ ਆ ਮੰਗਲ ਟੋਲਸ ਤੇ ਓਲਸਨ ਦੇ ਲਈ ਕੰਮ ਕਰਦੇ ਸੀ, ਤੇ ਜਦੋਂ ਹੀ ਉਹਨਾਂ ਨੂੰ JD ਵੈਂਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਕ ਕਰ ਲਿਆ ਐਜ਼ ਏ ਵਾਈਸ ਪ੍ਰੈਜ਼ੀਡੈਂਸ਼ੀਅਲ ਜਿਹੜਾ ਮੇਟ, ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਜੌਬ ਆ ਊਸ਼ਾ ਨੇ ਉਹ ਆਪਣੀ ਛੱਡ ਦਿੱਤੀ ਹੈ ਜੀ। ਬਿਲਕੁਲ। ਸੋ ਇਹ ਵੀ ਇੱਕ ਵੱਡੀ ਜਿਹੜੀ ਚੀਜ਼ ਆ ਇਸ ਟਾਈਮ ਜਿਹੜੀ ਆਪਣੇ ਸਾਹਮਣੇ ਊਸ਼ਾ ਵੈਂਸ ਦੇ ਬਾਰੇ ਜੋ ਇਸ ਟਾਈਮ ਆ ਰਿਹਾ ਆ। ਇਮੀਗ੍ਰੇਸ਼ਨ ਦੇ ਉੱਤੇ ਬੜੀ ਸਖਤੀ ਰੱਖਦੇ ਆ ਇਹ ਦੋਨੋਂ ਜਾਣੇ। ਆਪ ਇੱਕ ਇਮੀਗ੍ਰੈਂਟ ਦੇ ਨਾਲ ਕਹਿ ਸਕਦੇ ਆ ਵੀ ਉਹ ਵਿਆਹੇ ਨੇ, ਸੋ ਉਹਨਾਂ ਦਾ ਸਟਾਂਸ ਕਿੱਦਾਂ ਦਾ ਰਹੂਗਾ ਲੋਕ ਇਸ ਐਂਗਲ ਤੋਂ ਵੀ ਉਹ ਦੇਖਣ ਨੂੰ ਜਿਹੜਾ ਉਹ ਦੇਖਣਗੇ। ਸੋ ਲੋਕ ਚੇਂਜ ਹੁੰਦੇ ਰਹਿੰਦੇ ਆ। JD ਵੈਂਸ ਜੋ ਕਿ ਉਹਨਾਂ ਦੇ ਨਾਲ ਟਰੰਪ ਹੋਣਾ ਨੂੰ ਲੈ ਕੇ ਬਹੁਤ ਸਾਰੀਆਂ ਕੰਟਰੋਵਰਸੀਜ਼ ਜਿੱਦਾਂ ਤੁਸੀਂ ਦੱਸਿਆ ਵੀ ਜੁੜੀਆਂ ਸੀ। ਉਹਨਾਂ ਨੇ ਆਪਣੀਆਂ ਪਿਛਲੀਆਂ ਕੁਛ ਇੰਟਰਵਿਊਜ਼ ਦੇ ਵਿੱਚ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਤਾਂ ਟਰੰਪ ਹੋਣਾ ਬਾਰੇ ਇੱਦਾਂ ਕਹਿੰਦੇ ਸੀਗੇ ਤੇ ਫਿਰ ਬਾਅਦ ਦੇ ਵਿੱਚ ਬਦਲੇ ਕਿੱਦਾਂ, ਕਹਿੰਦੇ ਕੋਈ ਯੂਰੇਕਾ ਮੂਵਮੈਂਟ ਨਹੀਂ ਸੀ ਵੀ ਅਚਨਚੇਤੇ ਮੇਰਾ ਜਿਹੜਾ ਉਹ ਮਨ ਬਦਲ ਗਿਆ। ਸਲੋਲੀ ਜਿਹੜੀ ਕਹਿੰਦੇ ਵੀ ਉਹ ਗੱਲ ਜਿਹੜੀ ਉਹ ਬਦਲੀ ਆ। ਸਟਾਂਸ ਜਿਹੜਾ ਮੇਰਾ ਹੌਲੀ ਹੌਲੀ ਇਸ ਦੇ ਵਿੱਚ ਤਬਦੀਲ ਹੋਇਆ। ਕਹਿੰਦੇ ਵੀ ਸਟਾਈਲ ਨੂੰ ਲੈ ਕੇ ਸਾਡੇ ਵਿੱਚ ਜਿਹੜੇ ਡਿਫਰੈਂਸਿਸ ਸੀਗੇ ਤੇ ਅਖੀਰ ਦੇ ਵਿੱਚ ਜਾਣਾ ਪਹੁੰਚਣਾ ਸਾਡਾ ਇੱਕੋ ਹੀ ਪਾਸੇ ਵੱਲ ਨੂੰ ਸੀਗਾ। JD ਵੈਂਸ 39 ਸਾਲਾ ਹੈ। ਇਸ ਮੌਕੇ ਉਮਰ ਨੂੰ ਲੈ ਕੇ ਵੱਡੀ ਜਿਹੜੀ ਚਰਚਾ ਆ ਉਹ ਅਮਰੀਕਾ ਦੀਆਂ ਇਲੈਕਸ਼ਨਸ ਦੇ ਵਿੱਚ ਆ। ਇੱਕ 80 ਨੂੰ ਢੁਕਣ ਵਾਲਾ, ਇੱਕ 80 ਤੋਂ ਪਾਰ ਆ, ਤੇ ਉਹਨਾਂ ਦੇ ਦਰਮਿਆਨ ਜਦ ਆਪਾਂ ਦੇਖਦੇ ਹਾਂ ਵੀ 39 ਸਾਲਾ JD ਵੈਂਸ ਨੂੰ ਟਿਕਟ ਦੇ ਉੱਤੇ ਲਿਆਂਦਾ ਗਿਆ ਆ, ਰਨਿੰਗ ਮੇਟ ਬਣਾਇਆ ਗਿਆ ਟਰੰਪ ਹੋਣਾ ਦੇ ਦੁਆਰਾ, ਤੇ ਇਸ ਦੇ ਨਾਲ ਨੌਜਵਾਨਾਂ ਦੇ ਵਿੱਚ ਕਹਿੰਦੇ ਵੀ ਸ਼ਾਇਦ ਉਤਸ਼ਾਹ ਜਿਹੜਾ ਉਹ ਵਧੇਗਾ। ਬੈਟਲ ਗਰਾਊਂਡ ਸਟੇਟ ਓਹਾਇਓ ਤੋਂ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਇਸ ਨੂੰ ਚੁਣਿਆ ਹੈਗਾ ਆ ਓਹਾਇਓ ਤੋਂ, ਤੇ ਉਹਦੇ ਨਾਲ ਉੱਥੋਂ ਦੇ ਉੱਤੇ ਕਿੱਦਾਂ ਅਸਰ ਪਊਗਾ ਇਹ ਦੇਖਣ ਵਾਲੀ ਗੱਲ ਹੋਊਗੀ। ਸੈਨੇਟ ਦੇ ਉੱਤੇ ਉਹਨਾਂ ਨੂੰ ਜਿੱਤਿਆਂ ਨੂੰ ਉਹਨਾਂ ਦੀ ਦੂਸਰੀ ਟਰਮ ਜਿਹੜੀ ਉਹ ਚੱਲ ਰਹੀ ਆ, 8 ਸਾਲ ਜਿਹੜੇ ਉਹਨਾਂ ਨੂੰ ਹੋ ਗਏ ਨੇ ਇੱਥੇ ਪਹੁੰਚਿਆਂ ਨੂੰ ਸੈਨੇਟਰ ਦੇ ਤੌਰ ਦੇ ਉੱਤੇ। ਸੋ ਉਹਦੇ ਵਿੱਚ ਵੀ ਜਿਹੜਾ ਉਹ ਦੇਖਦੇ ਆ ਵੀ ਕਿੱਦਾਂ ਦਾ ਜਿਹੜਾ ਅਸਰ ਆ ਉਹ ਰਹਿੰਦਾ ਆ। ਜਿਹੜੇ ਰਿਪਬਲਿਕਨਸ ਆ ਉਹ ਇਹ ਹੁਣ ਸੋਚ ਰਹੇ ਵੀ ਇਹਦੇ ਨਾਲ ਬਹੁਤ ਸਾਰਾ ਜਿਹੜਾ ਇੰਡੀਪੈਂਡੈਂਟ ਵੋਟਰ ਆ ਜਿਹੜਾ ਉਮਰ ਨੂੰ ਲੈ ਕੇ ਖੱਬੇ ਸੱਜੇ ਨੂੰ ਤੁਰਿਆ ਫਿਰਦਾ ਸੀ, ਉਹਦੇ ਨਾਲ ਜਿਹੜਾ JD ਵੈਂਸ ਦੇ ਆਉਣ ਦੇ ਨਾਲ ਉਹ ਵੋਟ ਇੱਧਰ ਨੂੰ ਜਿਹੜੀ ਉਹ ਆ ਸਕਦੀ ਆ। ਤੇ ਇਹੀ ਨਹੀਂ ਵੀ ਇਸ ਦੇ ਵਿੱਚ ਜਿਹੜੀ ਸਬ ਅਰਬਨ ਵੋਟ ਆ ਉਹ ਵੀ ਉਹਨਾਂ ਦੇ ਵੱਲ ਨੂੰ ਹੌਲੀ ਹੌਲੀ ਆ ਸਕਦੀ ਆ। ਸੋ ਵਧੀਆ ਜਿਹੜੀ ਇਹ ਚੀਜ਼ ਹੋਈ ਆ ਵੀ ਕੋਈ ਨੌਜਵਾਨ ਲੀਡਰਸ਼ਿਪ ਜਿਹੜੀ ਉਹ ਅੱਗੇ ਆਉਣ ਨੂੰ ਦੇਖਣ ਨੂੰ ਜਿਹੜੀ ਉਹ ਮਿਲੀ ਹੈਗੀ ਆ। ਸੋ 47ਵੇਂ ਰਾਸ਼ਟਰਪਤੀ ਦੀ ਜਿਹੜੀ ਉਹ ਦੌੜ ਆ ਉਹ ਲੱਗਣੀ ਆ ਤੇ ਇਹ ਨਵੰਬਰ ਦੇ ਵਿੱਚ ਆ। ਸੋ ਵੇਖੋ ਕੀ ਬਣਦਾ ਆ। ਕੱਲ ਦੇਖੋ ਹੋਰ ਕਈ ਚੀਜ਼ਾਂ ਜਿਹੜੀਆਂ ਹੁਣ ਉਸ ਜਿਹਨੇ ਹਮਲਾ ਕੀਤਾ ਸੀ, ਜਾਨਲੇਵਾ ਹਮਲਾ ਕਰਨ ਵਾਲਾ ਟਰੰਪ ਹੋਣਾ ਦੇ ਉੱਤੇ, ਥਾਮਸ ਮੈਥਿਊ ਕ੍ਰੁਕਸ, ਉਹਦੇ ਬਾਰੇ ਕਈ ਕੁਛ ਜਿਹੜਾ ਹੁਣ ਨਵੀਆਂ ਚੀਜ਼ਾਂ ਦਾ ਜਿਹੜਾ ਉਹ ਲਗਾਤਾਰ ਪਤਾ ਲੱਗ ਰਿਹਾ ਆ। ਬਲੈਕ ਰੌਕ ਕੰਪਨੀ ਦੀ ਇੱਕ ਐਡ ਦੇ ਵਿੱਚ ਵੀ ਇਹ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਨੂੰ ਵਾਪਸ ਲੈ ਲਿਆ ਗਿਆ। ਅੱਜ ਨਵੀਂ ਜਿਹੜੀ ਫੁਟੇਜ ਹਰਜੋਤ ਸਿੰਘ ਜੀ ਉਸ ਹਮਲੇ ਦੀ ਜਿਹੜੀ ਹੋਰ ਆਈ ਆ, ਜਿਸ ਵਿੱਚ ਇਹ ਦੇਖਿਆ ਗਿਆ ਆ ਵੀ ਕਿਸ ਤਰੀਕੇ ਦੇ ਨਾਲ ਇਹ ਉਸੇ ਹੀ ਜਿਹੜੀ ਰੂਫ ਦੇ ਉੱਤੇ, ਛੱਤ ਦੇ ਉੱਤੇ ਚੜ੍ਹ ਕੇ ਪਹਿਲਾਂ ਸਕੋਪ ਦੇ ਨਾਲ ਚੈੱਕ ਕਰਦਾ ਹੈ, ਡਿਸਟੈਂਸ ਵਗੈਰਾ ਚੈੱਕ ਕਰਦਾ ਆ, ਤੇ ਫਿਰ ਦੁਬਾਰਾ ਜਿਹੜਾ ਆ ਉਹ ਬੰਦੂਕ ਤਾਣ ਕੇ ਉਹ ਗੋਲੀ ਜਿਹੜੀ ਉਹ ਮਾਰਦਾ ਹੈਗਾ ਆ। ਥੱਲੋਂ ਲੋਕਾਂ ਨੇ, ਜਿੱਦਾਂ ਪਹਿਲਾਂ ਵੀ ਇਹ ਰਿਪੋਰਟ ਹੋਇਆ ਆ ਵੀ ਥੱਲੋਂ ਲੋਕਾਂ ਨੇ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਪਾਇਆ ਸੀਗਾ ਵੀ ਉੱਥੇ ਬੰਦਾ ਹੈਗਾ ਆ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਲੋਕਲ ਲਾ ਐਨਫੋਰਸਮੈਂਟ ਸੀਕ੍ਰੇਟ ਸਰਵਿਸ ਤੇ ਸੀਕ੍ਰੇਟ ਸਰਵਿਸ ਜਿਹੜੀ ਆ ਲੋਕਲ ਲਾ ਐਨਫੋਰਸਮੈਂਟ ਦੇ ਉੱਤੇ ਇਸ ਟਾਈਮ ਜਿਹੜੀ ਉਹ ਦੋਸ਼ ਮੜ ਰਹੀ ਆ ਵੀ ਇਹਨਾਂ ਦੀਆਂ ਜਿਹੜੀਆਂ ਅਣਗਹਿਲੀਆਂ ਹੋਈਆਂ ਆ।
ਉਧਰ ਜਿਹੜੇ ਥਰਡ ਪਾਰਟੀ ਕੈਂਡੀਡੇਟ ਇੰਡੀਪੈਂਡੈਂਟ ਕੈਂਡੀਡੇਟ ਜਿਹੜੇ ਕੈਨੇਡੀ ਦੇ ਪਰਿਵਾਰ ਚੋਂ ਆ, ਉਹਨਾਂ ਨੂੰ ਕੱਲ ਅਲੈਹਾਂਦਰੋ ਮਾਯੋਰਕਸ ਨੇ ਜਿਹੜੀ ਸੀਕ੍ਰੇਟ ਸਰਵਿਸ ਦੀ ਡੀਟੇਲ ਆ ਉਹ ਦੇ ਦਿੱਤੀ ਆ। ਇਹ ਦੇਖਦੇ ਹੋਏ ਵੀ ਜਿਹੜਾ ਹਮਲਾ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਹੋਇਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹੁਣ ਕੈਨੇਡੀ ਜੂਨੀਅਰ ਆ ਉਹਨਾਂ ਨੂੰ ਵੀ ਜਿਹੜੀ ਸੀਕ੍ਰੇਟ ਸਰਵਿਸ ਦੀ ਜਿਹੜੀ ਸਿਕਿਉਰਿਟੀ ਆ ਉਹ ਪ੍ਰਦਾਨ ਕੀਤੀ ਆ। ਉਹਨਾਂ ਨੇ ਪਹਿਲਾਂ ਵੀ ਵੈਸੇ ਮੰਗ ਕੀਤੀ ਸੀ ਵੀ ਉਹ ਮਿਲਣੀ ਚਾਹੀਦੀ ਹੈ, ਪਰ ਉਹਨਾਂ ਨੇ ਉਦੋਂ ਨਾ ਕਰ ਦਿੱਤੀ ਸੀ। ਪਰ ਹੁਣ ਇਸ ਹਮਲੇ ਤੋਂ ਬਾਅਦ 'ਚ ਉਹਨਾਂ ਨੇ ਵੀ ਉਸ ਨੂੰ ਜਿਹੜੀ ਸਿਕਿਉਰਿਟੀ ਆ ਡੀਟੇਲ ਮਿਲ ਚੁੱਕੀ ਆ। ਸੋ ਕੱਲ ਜਿਹੜਾ ਹਰਜੋਤ ਸਿੰਘ ਜੀ ਜਿਹੜੀ RNC ਦੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਮਹਿੰਗਾਈ ਨੂੰ ਲੈ ਕੇ ਬਹੁਤੀ ਜਿਹੜੀ ਉਹ ਚਰਚਾ ਜਿਹੜੀ ਉਹ ਹੋਈ। ਪਾਲਿਸੀ ਦੇ ਉੱਤੇ ਕਹਿ ਸਕਦੇ ਹਾਂ ਵੀ ਕਾਫੀ ਜ਼ਿਆਦਾ ਚਰਚਾ ਜਿਹੜੀ ਉਹ ਦੇਖਣ ਨੂੰ ਮਿਲੀ। ਉੱਥੇ ਜਿਹੜੇ ਨਾਅਰੇ ਲੱਗਦੇ ਰਹੇ, ਮੇਕ ਅਮਰੀਕਾ ਵੈਲਦੀ ਅਗੇਨ, ਵੀ ਅਮੀਰ ਜਿਹੜਾ ਅਮਰੀਕਾ ਨੂੰ ਮੁੜ ਦੁਬਾਰਾ ਜਿਹੜਾ ਉਹ ਬਣਾਓ। ਮਿਡਲ ਕਲਾਸ ਦਾ ਕਹਿੰਦੇ ਵੀ ਉੱਥੇ ਲੱਕ ਟੁੱਟਿਆ ਪਿਆ ਆ, ਹਾਲਾਤ ਵੀ ਬਾੜੇ ਜਿਹੜੇ ਉਹ ਚੰਗੇ ਨਜ਼ਰ ਨਹੀਂ ਆ ਰਹੇ ਹੈਗੇ। ਸੋ ਇਹ ਇੱਕ ਜਿਹੜਾ ਕਹਿ ਸਕਦੇ ਹਾਂ ਵੀ RNC ਦੇ ਵਿੱਚ ਜਿਸ ਤਰੀਕੇ ਦੇ ਨਾਲ ਵੈਸੇ RNC ਦੇ ਵਿੱਚ ਤਗੜੀਆਂ ਜਿਹੜੀਆਂ ਕਹਿ ਲਓ ਜਾਂ ਇੱਕਦਮ ਹਮਲਾਵਰ ਸਪੀਚਾਂ ਸੀਗੀਆਂ, ਉਹ ਤੋਂ ਥੋੜ੍ਹਾ ਜਿਹਾ ਗਰੇਜ਼ ਜਿਹੜਾ ਉਹ ਰਿਹਾ। ਯੂਨਿਟੀ ਦੀਆਂ ਜਿਹੜੀਆਂ ਉਹ ਚਰਚਾਵਾਂ ਉੱਥੇ ਹੁੰਦੀਆਂ ਰਹੀਆਂ। ਸੋ ਖਾਸ ਕਰਕੇ ਹੁਣ ਇਕਨੋਮਿਕ ਤੌਰ ਦੇ ਉੱਤੇ ਲੋਕਾਂ ਨੂੰ ਜਿਹੜਾ ਇਹ ਜਤਾਇਆ ਜਾ ਰਿਹਾ ਆ ਰਿਪਬਲਿਕਨ ਪਾਰਟੀ ਦੇ ਦੁਆਰਾ ਵੀ ਤੁਹਾਡੀਆਂ ਜੇਬਾਂ ਜਿਹੜੀਆਂ ਇਸ ਟਾਈਮ ਖਾਲੀ ਜਿਹੜੀਆਂ ਉਹ ਹੋ ਚੁੱਕੀਆਂ, ਜਦੋਂ ਟਰੰਪ ਹੁਣੀ ਹੁੰਦੇ ਸੀ ਉਦੋਂ ਭਰੀਆਂ ਸੀਗੀਆਂ, ਤੇ ਹੁਣ ਹਾਲਾਤ ਜਿਹੜੇ ਉਹ ਤੁਹਾਡੇ ਲਈ ਮਾੜੇ ਬਣ ਗਏ ਆ। ਜੀ ਬਿਲਕੁਲ। ਇਸੇ ਤਰ੍ਹਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਪਿਕ JD ਵੈਂਸ ਆ, ਸੋ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਜਿਹੜੇ ਕੈਂਡੀਡੇਟ ਦੀਆਂ ਸ਼ਕਲਾਂ ਦੇਖਣ ਨਾਲੋਂ ਉਹਨਾਂ ਦੀਆਂ ਕੀ ਪਾਲਿਸੀਆਂ ਹੈਗੀਆਂ ਉਹਨਾਂ ਦੇ ਉੱਤੇ ਜ਼ਰੂਰ ਦੇਖਣਾ ਚਾਹੀਦਾ। ਆਪਣੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕਿੰਗ ਇੰਡਸਟਰੀ 'ਚ, ਸੋ ਇਹ ਦੱਸਦੇ ਜਾਈਏ ਜਿਹੜੇ ਮੌਜੂਦਾ ਸੈਨੇਟਰ JD ਵੈਂਸ ਆ, ਜੋ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ, ਉਹਨਾਂ ਨੇ 2 ਜਿਹੜੇ ਬਿੱਲ ਆ ਟਰੱਕਿੰਗ ਇੰਡਸਟਰੀ ਦੇ ਨਾਲ ਲੈ ਕੇ ਉਹ ਕੋ-ਸਪਾਂਸਰ ਕੀਤੇ ਹੈਗੇ ਆ। ਇੱਕ ਜਿਹੜਾ ਬਿੱਲ ਸੀਗਾ ਟਰੱਕਿੰਗ ਪਾਰਕਿੰਗ ਇੰਪਰੂਵਮੈਂਟ ਨੂੰ ਲੈ ਕੇ, ਜਿਹਦੇ ਵਿੱਚ 750 ਮਿਲੀਅਨ, ਐਗਜ਼ੈਕਟਲੀ 755 ਮਿਲੀਅਨ ਦੀ ਗ੍ਰਾਂਟ ਆਉਣ ਵਾਲੇ 3 ਸਾਲਾਂ 'ਚ ਗਵਰਨਮੈਂਟ ਨੇ ਦੇਣੀ ਆ, ਤਾਂ ਕਿ ਜਿਹੜੇ ਟਰੱਕ ਪਾਰਕਿੰਗ ਦੀ ਪ੍ਰੋਬਲਮ ਹੈਗੀ ਆ ਉਸ ਨੂੰ ਸੋਲਵ ਕੀਤਾ ਜਾਵੇ। ਇਹ ਉਹ ਬਿੱਲ ਸੈਨੇਟ ਦੇ ਵਿੱਚ ਲੈ ਕੇ ਆਏ ਸੀ। ਇਸ ਤੋਂ ਬਿਨਾਂ ਇੱਕ ਹੋਰ ਬਿੱਲ ਜਿਹੜਾ ਆ ਉਹ ਡਰਾਈਵ ਐਕਟ ਵਾਲਾ, ਜਿਹਦੇ ਮੁਤਾਬਕ FMCSA ਟਰੱਕ ਨੂੰ ਰਿਕੁਆਇਰ ਕਰਦਾ ਵੀ ਤੁਹਾਡੇ ਟਰੱਕ ਦੇ ਵਿੱਚ ਉਦਾਂ ਦੀ ਡਿਵਾਈਸ ਲੱਗੇ ਜਿਹਦੇ ਨਾਲ ਜਿਹੜੀ ਸਪੀਡ ਲਿਮਿਟ ਉਹ ਵੱਧ ਨਾ ਸਕੇ ਤੇ ਤੁਹਾਨੂੰ ਪਤਾ ਲੱਗ ਜਾਏ ਪਈ ਜੀ ਇਹ ਸਪੀਡ ਵੱਧ ਰਹੀ ਹੈਗੀ ਆ। ਇਹ ਬੜੀ ਕੰਟਰੋਵਰਸ਼ੀਅਲ, ਇਹਦੇ ਅਗੇਂਸਟ ਵੀ ਜਿਹੜਾ ਆ ਉਹ ਬਿੱਲ ਲੈ ਕੇ ਆਏ ਹੈਗੇ ਆ। ਸੋ ਓਇਡਾ ਜਿਹੜੀ ਆ ਓਨਰ ਆਪਰੇਟਰ ਇੰਡੀਪੈਂਡੈਂਟ ਟਰੱਕ ਐਸੋਸੀਏਸ਼ਨ, ਇਹਨਾਂ ਨੇ ਇਹ ਲੌਬੀ ਕੀਤੀ ਸੀ, ਤੇ ਜਿਹੜੇ ਮੌਜੂਦਾ ਸੈਨੇਟਰ ਓਹਾਇਓ ਤੋਂ ਬੈਂਸ ਆ, ਉਹ ਇਹ ਦੋਨਾਂ ਬਿੱਲਾਂ ਨੂੰ ਲੈ ਕੇ ਆਏ ਸੀ। ਸੋ ਇਹ ਹੁਣ ਤੁਸੀਂ ਦੇਖ ਸਕਦੇ ਆ ਵੀ ਕਿਹੜੀ ਇੰਡਸਟਰੀ ਨੂੰ ਕੌਣ ਜਿਹੜਾ ਸਪੋਰਟ ਕਰ ਰਿਹਾ ਹੈਗਾ। ਟੀਮਸਟਰਸ ਜਿਹੜੀ ਯੂਨੀਅਨ ਹੈਗੀ ਆ, ਉਹਨਾਂ ਦਾ ਜਿਹੜਾ ਮੇਨ ਲੀਡਰ ਆ ਸ਼ੈਨ ਓਬਰਾਇਨ, ਜਿਹੜੀ ਓਪਨਿੰਗ ਨਾਈਟ ਸੀਗੀ, ਫਸਟ ਨਾਈਟ ਸੀ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੀ, ਉਸ ਦੇ ਵਿੱਚ ਉਹਨੇ ਐਡਰੈਸ ਵੀ ਜਿਹੜਾ ਉਹ ਕੀਤਾ। ਆਲਦੋ ਯੂਨੀਅਨਸ ਦਾ ਆਪਾਂ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਝੁਕਾਅ ਬਾਈਡਨ ਹੁਣਾਂ ਦੇ ਵੱਲ ਨੂੰ ਜ਼ਿਆਦਾ ਆ। ਸੋ ਇਹ ਹੁਣ ਸ਼ੇਨ ਓਬਰਾਇਨ ਦੇ ਟੀਮਸਟਰਸ ਦੇ ਬੌਸ ਦੀ ਜਿਹੜੀ ਇਹ ਸਪੀਚ ਆ, ਜਿਸ ਦੇ ਵਿੱਚ ਉਹਨਾਂ ਨੇ ਟਰੰਪ ਹੁਣਾਂ ਦੀ ਪ੍ਰੇਜ਼ ਕੀਤੀ ਆ, ਉਹ ਹੁਣ ਦੇਖੋ ਬਾਕੀਆਂ ਦੇ ਨਾਲ ਕਿੱਦਾਂ ਜਿਹੜੀ ਦੇਖੂਗੀ। 1.3 ਮਿਲੀਅਨ 13 ਲੱਖ ਮੈਂਬਰ ਨੇ ਕੁੱਲ ਜਿਹੜੇ ਟੀਮਸਟਰ ਯੂਨੀਅਨ ਦੇ। ਸੋ ਕੀ ਜਿਹੜਾ ਇਸ ਦੇ ਵਿੱਚ ਬਣੂਗਾ, ਇਹ ਵੀ ਜਿਹੜਾ ਉਹ ਪੁੱਛਿਆ ਗਿਆ ਸੀਗਾ ਵੀ ਕੀ ਤੈਨੂੰ ਇਨਵੀਟੇਸ਼ਨ ਦੋਨਾਂ ਹੀ ਕਨਵੈਨਸ਼ਨਸ ਤੋਂ ਜਿਹੜੀਆਂ ਆਈਆਂ ਆ, ਤੇ ਪਰ ਕਹਿੰਦੇ ਵੀ ਜਿਹੜਾ ਡੈਮੋਕ੍ਰੇਟਸ ਦੇ ਵੱਲੋਂ ਅਜੇ ਤੱਕ ਰਿਸਪੌਂਸ ਜਿਹੜਾ ਉਹ ਨਹੀਂ ਆਇਆ, ਉਹ ਜਿਹੜੀ ਕਿ ਅਗਲੇ ਮਹੀਨੇ ਉਹਨਾਂ ਦੀ ਜਿਹੜੀ ਉੱਥੇ ਕਨਵੈਨਸ਼ਨ ਹੋਣ ਜਾ ਰਹੀ ਹੈਗੀ ਆ। ਸੋ ਇਹ ਸਾਰਾ ਕੁਝ ਵਾਪਰਿਆ, ਤੇ ਉਸ ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਜਦ ਇਹ ਕਨਵੈਨਸ਼ਨ ਤਕਰੀਬਨ 3.5 ਘੰਟੇ ਅੱਜ ਪਹਿਲੇ ਦਿਨ ਜਿਹੜੀ ਉੱਥੇ ਚੱਲੀ ਸੀਗੀ ਮਿਲਵਾਕੀ ਦੇ ਵਿੱਚ, ਤੇ ਅਖੀਰ ਦੇ ਵਿੱਚ ਜਦ ਵੱਖ-ਵੱਖ ਸਰਬ ਧਰਮ ਜਿਹੜੀਆਂ ਕਹਿ ਲਓ ਵੀ ਵੱਖ-ਵੱਖ ਪ੍ਰੇਅਰਸ ਹੋ ਰਹੀਆਂ ਸੀ, ਉਸ ਦੇ ਵਿੱਚ ਲਾਇਰ ਹਰਮੀਤ ਕੌਰ ਢਿੱਲੋਂ ਉਹਨਾਂ ਨੇ ਇੱਕ ਵਾਰੀ ਫੇਰ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ
ਅਰਦਾਸ ਜਿਹੜੀ ਉਹ ਕੀਤੀ, ਉਹ ਆਪਾਂ ਤੁਹਾਨੂੰ ਸੁਣਾਉਂਦੇ ਵੀ ਹਾਂ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਕਿਹਾ, ਸੁਣਾਇਆ ਤੇ ਕੀ ਉਸ ਦਾ ਜਿਹੜੇ ਅਰਥ ਆ ਜਿਹੜੇ ਉਹ ਕੀਤੇ। ਇਸ ਨੂੰ ਕਾਫੀ ਜਿਹੜੇ ਮੇਨ ਸਟ੍ਰੀਮ ਮੀਡੀਆ ਨੇ ਵੀ ਜਿਹੜਾ ਉਹ ਪਿਕ ਵੀ ਜਿਹੜਾ ਉਹ ਕੀਤਾ ਤੇ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਗੱਲ ਕੀਤੀ ਅਰਦਾਸ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਵੀ ਭਾਈ ਇਲੈਕਸ਼ਨ ਕਰਾਉਣ ਵਾਲਿਆਂ ਦੇ ਉੱਤੇ ਤੇ ਇਲੈਕਸ਼ਨ ਕਰਨ ਵਾਲਿਆਂ ਦੇ ਵਿੱਚ ਸਾਰਿਆਂ ਨੂੰ ਜਿਹੜੀ ਉਹ ਸਮੱਤ ਜਿਹੜੀ ਉਹ ਆਵੇ ਤੇ ਸਾਰੇ ਜਣੇ ਠੀਕ ਠਾਕ ਵਧੀਆ ਢੰਗ ਦੇ ਨਾਲ ਪ੍ਰਮਾਤਮਾ ਉਹਨਾਂ ਤੇ ਹੱਥ ਰੱਖ ਕੇ ਜਿਹੜਾ ਉਹ ਕੰਮ ਕਰਵਾਵੇ। ਸੋ ਥੋੜਾ ਜਿਹਾ ਰਾਜਕਰਮੀਰ ਸਿੰਘ ਜੀ, ਜਦ ਤੱਕ ਤੁਸੀਂ ਪੁੱਲ ਕਰਦੇ ਆ ਆਪਾਂ ਸੁਣਾਣੇ ਆ, ਤੇ ਮੈਂ ਹਰਮੀਤ ਕੌਰ ਢਿੱਲੋਂ ਬਾਰੇ ਦੱਸਦਾ ਜਾਵਾਂ। ਉਹ ਕਾਫੀ ਜੰਗ ਵਿੱਚ ਚੰਡੀਗੜ੍ਹ ਤੋਂ ਜਿਹੜੇ ਆ ਨਾਰਥ ਕੈਰੋਲੀਨਾ ਦੇ ਵਿੱਚ ਆ ਗਏ ਸੀ ਤੇ ਡਰਮਾਊਥ ਕਾਲਜ ਉਹਨਾਂ ਨੇ ਜੁਆਇਨ ਕੀਤਾ ਜੀ। ਤੇ ਉਹ ਤੋਂ ਬਾਅਦ ਉੱਥੇ ਐਡੀਟਰ ਇਨ ਚੀਫ ਵੀ ਰਹੇ ਤੇ ਗ੍ਰੈਜੂਏਟ ਹੋਣ ਤੋਂ ਬਾਅਦ ਉਹਨਾਂ ਨੇ ਹੈਰੀਟੇਜ ਫਾਊਂਡੇਸ਼ਨ ਦੇ ਉੱਤੇ ਕੰਮ ਕੀਤਾ। ਫਿਰ ਯੂਨੀਵਰਸਿਟੀ ਆਫ ਵਰਜੀਨੀਆ ਲਾ ਸਕੂਲ ਜੁਆਇਨ ਕੀਤਾ ਤੇ ਉਹ ਤੋਂ ਬਾਅਦ ਉਹਨਾਂ ਨੇ ਕਲਰਕ ਵੀ ਜੱਜ ਪੌਲ ਦੇ ਅੰਡਰ 4th ਸਰਕਟ ਕੋਰਟ ਆਫ ਅਪੀਲ ਦੇ ਅੰਡਰ ਕੀਤੀ। ਉਹਨਾਂ ਦੀ ਇੱਕ ਲਾ ਫਰਮ ਆ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੇ ਉਹ ਕਾਫੀ ਵੱਡੇ ਜਿਹੜੇ ਲਾ ਸੂਟਸ ਉਹਨਾਂ ਨੇ ਜਿਹੜੇ ਫਾਈਲ ਕੀਤੇ, ਲੜੇ ਜਿਹੜੇ ਖਾਸ ਕਰਕੇ ਇਲੈਕਸ਼ਨ ਨੂੰ ਲੈ ਕੇ ਵੀ ਤੇ ਗੂਗਲ ਦੇ ਅਗੇਂਸਟ, ਫੇਸਬੁੱਕ ਦੇ ਅਗੇਂਸਟ ਵੀ ਜਿਹੜੇ ਲਾ ਸੂਟਸ ਆ ਉਹ ਉਹਨਾਂ ਨੇ ਜਿਹੜੇ ਲੜੇ। ਤੇ 2008 ਦੇ ਵਿੱਚ ਉਹਨਾਂ ਨੇ ਹਿਸਟਰੀ ਬਣਾਈ ਜਦੋਂ ਪਹਿਲੀ ਸਿੱਖ ਅਮਰੀਕਨ ਪਾਰਟੀ ਦੀ ਨੋਮੀਨੀ ਹੋਈ ਸਟੇਟ ਆਫਿਸ ਕੈਲੀਫੋਰਨੀਆ ਦੇ ਵਿੱਚ, ਜਦੋਂ ਉਹਨਾਂ ਨੇ ਸਟੇਟ ਅਸੈਂਬਲੀ ਸੀਟ ਲਈ ਰਨ ਕੀਤਾ। ਈਵਨ ਦੋ ਉਹਨਾਂ ਨੇ ਜਿਹੜੀ ਸੀਟ ਨਹੀਂ ਜਿਹੜੀ ਜਿੱਤੀ, ਪਰ ਉਹ ਤੋਂ ਬਾਅਦ 2012 ਦੇ ਵਿੱਚ ਸੈਨ ਫਰਾਂਸਿਸਕੋ ਰਿਪਬਲਿਕਨ ਪਾਰਟੀ ਦੀ ਚੇਅਰਮੈਨ ਵੀ ਬਣੀ। 2013 ਦੇ ਵਿੱਚ ਵਾਈਸ ਚੇਅਰਮੈਨ ਕੈਲੀਫੋਰਨੀਆ GOP ਦੀ ਤੇ ਫਸਟ ਵੂਮਨ ਜਿਹੜੀ ਸੀਗੀ ਉਹ ਇਸ ਪੋਜੀਸ਼ਨ ਨੂੰ ਹੋਲਡ ਕਰਨ ਵਾਲੀ ਸੀਗੀ। 3 ਸਾਲਾਂ ਬਾਅਦ RNC ਕਮੇਟੀ ਵੂਮਨ ਆਫ ਕੈਲੀਫੋਰਨੀਆ ਉਹਨਾਂ ਨੂੰ ਚੁਣਿਆ ਗਿਆ 2016 ਤੋਂ ਲੈ ਕੇ ਇਹ ਤੇ ਹੁਣ ਤੱਕ ਚੱਲ ਰਿਹਾ ਹੈਗਾ। 2020 ਦੇ ਵਿੱਚ ਹਰਮੀਤ ਕੌਰ ਢਿੱਲੋਂ ਨੂੰ ਚੇਅਰਮੈਨ ਆਫ ਦਾ ਰਿਪਬਲਿਕਨ ਨੈਸ਼ਨਲ ਲਾਇਰ ਐਸੋਸੀਏਸ਼ਨ ਜਿਹੜਾ ਚੁਣਿਆ ਗਿਆ। ਹਜੇ ਵੀ ਉਹ ਇਸ ਪੋਜੀਸ਼ਨ ਦੇ ਉੱਤੇ ਹੈਗੀ ਆ। ਹਰਮੀਤ ਢਿੱਲੋਂ ਦਾ ਜਿਹੜਾ ਆਫਿਸ ਆ ਢਿੱਲੋਂ ਲਾ ਗਰੁੱਪ, ਉਹ ਬੇ ਏਰੀਏ ਦੇ ਵਿੱਚ ਹੀ ਆ, ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਆ। ਇਸ ਤੋਂ ਬਿਨਾਂ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਹੋਣਾ ਉਹਨਾਂ ਨੇ ਬਹੁਤ ਸਾਰੇ ਜਿਹੜੇ ਮੇਨ ਸਟ੍ਰੀਮ ਦਾ ਨੈਸ਼ਨਲ ਜਿਹੜਾ TV ਨੈਟਵਰਕ ਆ, ਫੌਕਸ, CNN, MS, NBC, ਇਹਨਾਂ ਦੇ ਉੱਤੇ ਜਿਹੜੇ ਆ ਉਹ ਬਹੁਤ ਵਾਰ ਆਪਣੇ ਵਿਊ ਪੁਆਇੰਟ ਪੇਸ਼ ਕਰਦੇ ਰਹੇ ਹੈਗੇ ਆ। ਹਰਮੀਤ ਕੌਰ ਢਿੱਲੋਂ ਮੈਰਿਡ ਟੂ ਸਰਬਜੀਤ ਸਿੰਘ ਤੇ ਉਹ ਰਿਟਾਇਰਡ ਨਿਊਕਲੀਅਰ ਇੰਜੀਨੀਅਰ ਹੈਗੇ ਆ ਤੇ ਦੋਨੋਂ ਹੀ ਜਿਹੜੇ ਆ ਉਹ ਬੇ ਏਰੀਏ ਦੇ ਵਿੱਚ ਰਹਿੰਦੇ ਆ। ਤੇ ਹਰਮੀਤ ਕੌਰ ਢਿੱਲੋਂ ਦੇ ਪੋਲੀਟੀਕਲ ਰੈਜ਼ੂਮੇ ਵੀ ਕਾਫੀ ਸਟਰੋਂਗ ਹੈਗਾ ਉਹਨਾਂ ਦਾ ਤੇ ਐਜ਼ ਏ ਲਾਇਰ ਵੀ ਬੜੀ ਪ੍ਰੋਮੀਨੈਂਟ ਲਾਇਰ ਆ। ਤੇ ਕਹਿੰਦੇ ਵੀ ਸਿੱਖ ਹੈਰੀਟੇਜ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਜਿਹੜਾ ਕਾਫੀ ਹੋਲਡ ਹੈਗਾ। ਸੋ ਉਹਨਾਂ ਨੇ 2016 ਦੇ ਵਿੱਚ ਵੀ ਜਿਹੜੀ ਛੋਟੀ ਅਰਦਾਸ ਆ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਉੱਤੇ ਕੀਤੀ ਸੀ ਤੇ ਕੱਲ ਫੇਰ ਤੇ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਅਰਦਾਸ ਕੀਤੀ ਸੀ ਤੇ ਸਿਰ ਢੱਕਿਆ ਤੇ ਬਹੁਤ ਸਾਰੇ ਜਿਹੜੇ ਉੱਥੇ ਹਾਜ਼ਰ ਸੀਗੇ ਉਸ ਕਨਵੈਨਸ਼ਨ ਦੇ ਵਿੱਚ ਤੇ ਸਾਰਿਆਂ ਨੇ ਅੱਖਾਂ ਵੀ ਬੰਦ ਕੀਤੀਆਂ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਵੀ ਉੱਥੇ ਸੀਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇੱਕ ਵਧੀਆ ਜਿਹੜੀ ਇਹ ਚੀਜ਼ ਵਾਪਰੀ ਹੈਗੀ ਆ। ਓਬਵੀਅਸਲੀ ਕਾਫੀ ਕੁਛ ਜਿਹੜਾ ਉਹ ਹੁੰਦਾ ਜਾ ਰਿਹਾ। 2020 ਦੇ ਵਿੱਚ ਮਿਸ ਕਰ ਗਏ ਸੀਗੇ ਤੇ ਸੋ ਕਹਿਣ ਵਾਲੇ ਤੇ ਇਹ ਵੀ ਕਹਿ ਸਕਦੇ ਵੀ ਉਸ ਤੋਂ ਬਗੈਰ ਜਿਹੜਾ ਉਹ ਰਹਿ ਵੀ ਗਏ, ਪਰ ਚਲੋ ਮਾਹੌਲ ਬਹੁਤ ਵਾਰ ਇਹ ਵੀ ਹੁੰਦਾ ਵੀ ਹੋ ਸਕਦਾ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਨਾ ਐਗਰੀ ਕਰਦੇ ਹੋਵੋ। ਕਈਆਂ ਨੇ ਕਹਿਣਾ ਦੇਖੋ ਜੀ ਉਹਨਾਂ ਲਈ ਅਰਦਾਸ ਕਰਦੀ, ਪਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਆਪਾਂ ਸਾਰੇ ਹਰ ਇੱਕ ਦੇ ਲਈ ਅਰਦਾਸ ਕਰਦੇ ਆ। ਇਹਦੇ ਨਾਲ ਇਹ ਆ ਵੀ ਦੇਖੋ ਨੈਸ਼ਨਲ ਲੈਵਲ ਤੇ ਪੂਰੀ ਦੁਨੀਆ ਦੇ ਵਿੱਚ ਉਹ ਲਾਈਵ ਕਵਰੇਜ ਦਿਖਾ ਰਹੇ ਹੈਗੇ ਆ ਤੇ ਹੁਣ ਪੂਰਾ ਦੱਸਿਆ ਵੀ ਕਿੰਨੀ 25 ਮਿਲੀਅਨ ਜਿਹੜੇ ਸਿੱਖ ਰਹਿੰਦੇ ਆ, ਇੰਨੀ ਗਿਣਤੀ 'ਚ ਇੱਥੇ ਆ। ਸੋ ਜਿਹੜੀ ਸਾਡੀ ਆਇਡੈਂਟੀਟੀ ਆ ਉਹਦਾ ਜਿਹੜਾ ਪੂਰੀ ਦੁਨੀਆ ਨੂੰ ਪਤਾ ਲੱਗਦਾ ਹੈ। ਜੀ ਬਿਲਕੁਲ, ਇਹ ਚੰਗੀ ਚੀਜ਼ ਆ। ਨਾ ਬਾਕੀ ਜਿਹੜਾ ਆਪਾਂ ਹਰਮੀਤ ਉਹਨਾਂ ਦੇ ਮਾਪਿਆਂ ਦਾ ਵੀ ਜੇ ਦੱਸਦੇ ਜਾਈਏ, ਜਿਸ ਟਾਈਮ ਦੇ ਉੱਤੇ ਸਾਂਝਾ ਪੰਜਾਬ ਹੁੰਦਾ ਸੀ ਪੇਸ਼ਾਵਰ ਦੇ ਵਿੱਚ, ਇਹਨਾਂ ਦੇ ਪਿਤਾ ਜੀ ਤੇਜਪਾਲ ਸਿੰਘ ਢਿੱਲੋਂ, ਉਹਨਾਂ ਦਾ ਜਿਹੜਾ ਉਹ ਜਨਮ ਹੋਇਆ ਸੀ ਤੇ ਤੇਜਪਾਲ ਦਾ ਜਿਹੜਾ ਤੁਹਾਨੂੰ ਦੱਸਦੇ ਜਾਈਏ ਤੇ ਉਹਨਾਂ ਦੇ ਜਿਹੜੇ ਪਿਤਾ ਆ ਉਹ ਡਾਕਟਰ ਹਰਨੰਦ ਸਿੰਘ ਢਿੱਲੋਂ ਜਿਹੜੇ ਉਹ ਗ੍ਰੈਜੂਏਟ ਸੀਗੇ
ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਦੇ। ਗ੍ਰੈਜੂਏਟ ਕਰਨ ਤੋਂ ਬਾਅਦ ਆਰਮੀ ਦੇ ਵਿੱਚ ਵੀ ਜਿਹੜੇ ਉਹ ਰਹੇ, ਉਹਨਾਂ ਦੀਆਂ ਤਸਵੀਰਾਂ ਤੁਸੀਂ ਆਰਮੀ ਵਾਲੀਆਂ ਦੇਖ ਸਕਦੇ ਆ। ਬਰਮਾ ਦੇ ਵਿੱਚ ਵੀ ਉਹਨਾਂ ਨੇ ਸੈਕਿੰਡ ਵਰਲਡ ਵਾਰ ਦੇ ਵਿੱਚ ਸਰਵ ਕੀਤਾ ਸੀ। ਤੇਜਪਾਲ ਸਿੰਘ ਢਿੱਲੋਂ ਜਿਹੜੇ ਆ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਉਹਨਾਂ ਨੇ ਅਟੈਂਡ ਕੀਤਾ। ਆਰਥੋਪੈਡਿਕ ਸਰਜਰੀ ਜਿਹੜੀ ਆ ਉਹਦੇ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਜਿਹੜੀ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਫਿਰ ਇਹਨਾਂ ਨੇ ਚੰਡੀਗੜ੍ਹ ਤੋਂ ਜਿਹੜੀ ਆ ਪੋਸਟ ਜਿਹੜੀ ਪ੍ਰੈਸਟੀਜੀਅਸ ਪੋਸਟ ਗ੍ਰੈਜੂਏਟ ਇੰਸਟੀਚਿਊਟ ਦੇ ਵਿੱਚ ਜਿਹੜੀ ਉਹ ਕੀਤੀ। ਇਹਨੇ ਹਰਮੀਤ ਦੇ ਮਾਤਾ ਜੀ ਪਰਮਿੰਦਰ ਕੌਰ ਬਾਜਵਾ ਉਹਨਾਂ ਦੇ ਨਾਲ 1967 ਦੇ ਵਿੱਚ ਵਿਆਹ ਹੋਇਆ। 1968 ਦੇ ਵਿੱਚ ਹਰਮੀਤ ਕੌਰ ਢਿੱਲੋਂ ਦਾ ਜਿਹੜਾ ਉਹ ਜਨਮ ਹੁੰਦਾ ਹੈ ਚੰਡੀਗੜ੍ਹ ਦੇ ਵਿੱਚ। ਉਸ ਟਾਈਮ ਦੇ ਉੱਤੇ US ਨੂੰ ਜਾਣਾ ਚਾਹੁੰਦੇ ਸੀਗੇ ਪਰ ਇੰਡੀਅਨ ਸਰਕਾਰ ਨੇ ਜਿਹੜੇ ਐਗਜ਼ਾਮ ਆ ਉਹ ਕੈਂਸਲ ਕਰ ਦਿੱਤੇ ਸੀਗੇ ਤੇ ਇੰਡੀਆ ਦੇ ਵਿੱਚ ਜਿਹੜੇ ਡਾਕਟਰਸ ਆ ਮੁਲਕ ਨੂੰ ਛੱਡ ਕੇ ਨਹੀਂ ਸੀ ਜਾ ਸਕਦੇ। ਇੰਗਲੈਂਡ, ਸਿੰਗਾਪੁਰ, ਅਫਗਾਨਿਸਤਾਨ ਨੂੰ ਜਾ ਕੇ ਕਹਿੰਦੇ ਆ ਵੀ ਉੱਥੇ ਐਗਜ਼ਾਮ ਲਿਆ ਜਾ ਸਕਦਾ ਸੀ। ਇੱਥੋਂ ਤੱਕ ਕਿ ਸਰਕਾਰ ਨੇ ਉਸ ਟਾਈਮ ਦੇ ਉੱਤੇ ਕਹਿੰਦੇ ਪਾਸਪੋਰਟਸ ਵੀ ਡਾਕਟਰ ਨੂੰ ਮਨਾ ਕਰ ਦਿੱਤੇ ਸੀ, ਰੱਦ ਕਰ ਦਿੱਤੇ ਸੀ ECFMG ਜਿਹੜੇ ਐਗਜ਼ਾਮ ਆ ਉਸ ਨੂੰ ਲੈ ਕੇ। ਪਰ ਕਲਾਸ ਐਕਸ਼ਨ ਲਾਸੂਟ ਹੋਇਆ, ਡਾਕਟਰ ਜਿੱਤੇ ਤੇ ਹਰਮੀਤ ਦੇ ਜਿਹੜੇ ਪੇਰੈਂਟਸ ਆ ਉਹ ਇੰਗਲੈਂਡ ਦੇ ਵਿੱਚ ਜਾ ਕੇ ਉਹਨਾਂ ਨੇ ਟੈਸਟ ਦਿੱਤਾ। 2 ਸਾਲ ਇੰਗਲੈਂਡ ਦੇ ਵਿੱਚ ਰਹੇ। ਉਸ ਤੋਂ ਬਾਅਦ ਦੇ ਵਿੱਚ ਜੁਆਇੰਟ ਰਿਪਲੇਸਮੈਂਟਸ ਦੀ ਟ੍ਰੇਨਿੰਗ ਲਈ ਇੰਗਲੈਂਡ ਦੇ ਵਿੱਚ ਤੇ ਉੱਥੇ ਹੀ ਹਰਮੀਤ ਦਾ ਜਿਹੜਾ ਭਰਾ ਆ ਮਨਦੀਪ ਆ ਉਸ ਦਾ ਕਹਿੰਦੇ ਆ ਉਹ ਜਨਮ ਹੁੰਦਾ ਆ। ਸੋ US ਦੇ ਜਦ ਸਿਟੀਜ਼ਨ ਬਣੇ ਡਾਕਟਰ ਤੇਜਪਾਲ ਸਿੰਘ ਜੋ ਇਹਨਾਂ ਦੇ ਪਿਤਾ ਜੀ ਆ, ਉਦੋਂ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਰਿਪਬਲਿਕਨ ਰਜਿਸਟਰ ਕੀਤਾ। ਜਦੋਂ ਪੋਲੀਟੀਕਲ ਨੈਵੀਗੇਸ਼ਨ ਕਹਿ ਸਕਦੇ ਆ ਵੀ ਉਹ ਕਰ ਰਹੇ ਸੀਗੇ ਵੀ ਕੀ ਕੁਝ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਆ। ਹਰਮੀਤ ਨੇ ਆਪਣੀ ਜਿਹੜੀ ਲਾਅ ਡਿਗਰੀ ਆ ਉੱਥੇ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਸ਼ਾਰਲਟਸਵਿਲ ਵਰਜੀਨੀਆ ਉੱਥੋਂ ਜਿਹੜੀ ਉਹ ਕੀਤੀ। ਨਾਰਥ ਕੈਰੋਲੀਨਾ ਦੇ ਵਿੱਚ ਵੀ ਕਾਫੀ ਚਿਰ ਜਿਹੜੇ ਉਹ ਰਹੇ ਤੇ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹਦੇ ਪੇਰੈਂਟਸ ਉੱਥੇ ਆਏ ਸੀ ਜਦੋਂ KKK ਕੂ ਕਲਕਸ ਕਲੈਨ ਕਾਫੀ ਜ਼ਿਆਦਾ ਜਿਹੜੀ ਉਹ ਪ੍ਰੈਜ਼ੈਂਸ ਉੱਥੇ ਸੀਗੀ। ਪਰ ਕਹਿੰਦੇ ਵੀ ਇਹ 3K ਦੇ ਅੱਗੇ ਜਿਹੜਾ ਮੇਰਾ 5K ਆ ਜਾਣੀ ਕਿ 5 ਕਕਾਰ ਆ ਉਹ ਤਗੜੇ ਆ। ਸੋ ਮੈਨੂੰ ਕਹਿੰਦੇ ਵੀ ਡਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਇਹਨਾਂ ਨੇ ਕਦੀ ਵੀ ਆਪਣਾ ਜਿਹੜਾ ਸਰੂਪ ਨਹੀਂ ਉਸ ਟਾਈਮ ਦੇ ਉੱਤੇ ਵੀ ਇਹਦੇ ਪੇਰੈਂਟਸ ਨੇ ਜਿਹੜਾ ਉਹ ਛੱਡਿਆ ਸੀ। ਜਦ ਕਿ ਅਮਰੀਕਾ ਦੇ ਵਿੱਚ ਉਸ ਟਾਈਮ ਦੇ ਉੱਤੇ ਰੇਸਿਜ਼ਮ ਜਿਹੜਾ ਆ ਉਹ ਕਹਿ ਸਕਦੇ ਆ ਵੀ ਬਹੁਤ ਜ਼ਿਆਦਾ ਸੀਗਾ। ਬਾਹਰਲੇ ਬੰਦਿਆਂ ਦੇ ਨਾਲ ਕਈ ਕੁਛ ਜਿਹੜਾ ਉਹ ਹੁੰਦਾ ਆ। ਸੋ ਇਹ ਜਿਹੜੀ ਚੀਜ਼ ਆ ਇਸ ਟਾਈਮ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਕਹਿੰਦੇ ਵੀ ਫਿਰ ਜਿਹੜੇ ਪਰਮਿੰਦਰ ਕੌਰ ਬਾਜਵਾ ਜਿਹੜੇ ਹੁਣ ਢਿੱਲੋਂ ਨੇ ਉਹਨਾਂ ਦੇ ਮਾਤਾ ਜੀ, ਉਹਨਾਂ ਦਾ ਜਨਮ 1947 ਦੇ ਵਿੱਚ ਹੋਇਆ ਸੀ ਮੌਂਟਗਮਰੀ। ਇਹ ਵੀ ਉਸ ਟਾਈਮ ਦੇ ਉੱਤੇ ਜਿਹੜਾ ਸਾਂਝਾ ਪੰਜਾਬ ਸੀ ਉੱਥੇ ਦਾ ਇਹਨਾਂ ਦਾ ਜਿਹੜਾ ਉਹ ਜਨਮ ਆ। ਕਹਿੰਦੇ ਵੀ 5 ਮਹੀਨੇ ਦੇ ਸੀਗੇ ਜਦ ਉਸ ਟਾਈਮ ਦੇ ਉੱਤੇ ਵੰਡ ਹੋਈ, ਪੰਜਾਬ ਦੀ ਵੰਡ ਹੋਈ ਤੇ ਜਿਹੜੇ 2 ਵੱਖੋ ਵੱਖਰੇ ਮੁਲਕ ਬਣੇ, ਪੰਜਾਬ ਦਾ ਨਾਸ ਹੋਇਆ ਤੇ ਉਦੋਂ ਉਹਨਾਂ ਨੂੰ ਫਿਰ ਇਧਰਲੇ ਪਾਸੇ ਜਿਹੜੇ ਉਹ ਆਏ। ਉਸ ਟਾਈਮ ਦੇ ਉੱਤੇ ਜਿਹੜੇ ਪਰਮਿੰਦਰ ਕੌਰ ਦੇ ਡੈਡ ਸੀਗੇ, ਪਿਤਾ ਜੀ ਸੀਗੇ, ਉਹ ਫਾਈਨਲ ਈਅਰ ਦੇ ਸਟੂਡੈਂਟ ਸੀਗੇ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਦੇ ਵਿੱਚ ਹੀ। ਹਰਮੀਤ ਦੇ ਮਾਤਾ ਜੀ ਨੇ ਹਾਈ ਸਕੂਲ ਜਿਹੜਾ ਉਹ ਕੀਤਾ ਲੇਡੀ ਅਰਵਿਨ ਕਾਲਜ ਦੇ ਵਿੱਚ, ਗ੍ਰੈਜੂਏਟ ਹੋਏ, ਡਿਗਰੀ ਕੀਤੀ ਉਹਨਾਂ ਨੇ ਹੋਮ ਇਕਨੋਮਿਕਸ ਦੇ ਵਿੱਚ ਤੇ ਫਿਰ ਇਹਨਾਂ ਦੀ ਜਿਹੜੀ ਮੈਰਿਜ ਹੁੰਦੀ ਆ ਤੇਜਪਾਲ ਢਿੱਲੋਂ ਹੋਣਾ ਦੇ ਨਾਲ 1967 ਦੇ ਵਿੱਚ। ਤੇ ਜਿੱਦਾਂ ਆਪਾਂ ਪਹਿਲਾਂ ਦੱਸਿਆ 68 ਦੇ ਵਿੱਚ ਜਿਹੜਾ ਹਰਮੀਤ ਕੌਰ ਦਾ ਫਿਰ ਜਨਮ ਹੁੰਦਾ ਤੇ ਇਵੈਂਚੁਅਲੀ ਜਿਹੜੇ US ਦੇ ਵਿੱਚ ਇਹ ਪੂਰਾ ਪਰਿਵਾਰ ਆ 1971 ਦੇ ਵਿੱਚ ਮੂਵ ਹੁੰਦੇ ਆ ਤੇ ਸਮਿਥਫੀਲਡ ਨਾਰਥ ਕੈਰੋਲੀਨਾ ਦੇ ਵਿੱਚ 1975 ਦੇ ਵਿੱਚ ਮੂਵ ਹੁੰਦੇ, ਜਿੱਥੇ ਕਾਫੀ ਲੰਮਾ ਸਮਾਂ ਉਹ ਰਹਿੰਦੇ ਆ। ਤੇ ਜਿੱਦਾਂ ਹੁਣ ਆਪਾਂ ਦੱਸ ਰਹੇ ਆ ਵੀ ਇਹਨਾਂ ਦਾ ਜਿਹੜਾ ਪਰਿਵਾਰ ਆ ਹਰਮੀਤ ਕੌਰ ਢਿੱਲੋਂ ਤੇ ਉਹਨਾਂ ਦੇ ਜਿਹੜੇ ਘਰ ਵਾਲੇ ਆ ਉਹ ਇਵੈਂਚੁਅਲੀ ਜਿਹੜੇ ਇੱਥੇ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਸਨੋਮਾ ਕੋਸਟ ਦੇ ਉੱਤੇ ਰਹਿੰਦੇ ਨੇ। ਹਰਮੀਤ ਦੇ ਜਿਹੜਾ ਕਹਿੰਦੇ ਵੀ ਇਹ ਬਾਹਰ ਵੀ ਜਾ ਕੇ ਜਿਹੜੀ ਉਹ ਪੜ੍ਹਾਉਂਦੀ ਰਹੀ। ਸਿਵਿਕ ਰਿਸਪੌਂਸਿਬਿਲਿਟੀਜ਼ ਦੇ ਵਿੱਚ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਗਾਇਆ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਅਮਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੱਲਣਾ ਆ। ਉਹ ਕਹਿੰਦੇ ਵੀ ਟਰਸਟੀ ਰਹੇ ਨੇ, ਲੋਕਲ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਰਹੇ ਨੇ, ਸਕੱਤਰ ਰਹੇ ਨੇ, ਟ੍ਰੈਜਰੀ ਰਹੇ ਨੇ ਤੇ ਕਈ ਕਮੇਟੀਜ਼ ਨੂੰ ਉਹਨਾਂ ਨੇ ਹੈਡ ਕੀਤਾ ਆ। ਇਹ ਹਰਮੀਤ ਦੇ ਮਾਤਾ ਪਿਤਾ ਦੇ ਬਾਰੇ ਜਿਹੜੀਆਂ ਸਾਰੀਆਂ ਚੀਜ਼ਾਂ ਆਈਆਂ ਆ। ਸੋ ਸਾਂਝੇ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਆ। ਬਾਅਦ ਦੇ ਵਿੱਚ ਉੱਥੇ ਡਾਕਟਰਾਂ ਨੂੰ ਵੀ, ਮੈਨੂੰ ਤਾਂ ਅੱਜ ਦੇਖੋ ਇਹਨਾਂ ਦੀ ਹਿਸਟਰੀ ਵਿੱਚ ਪੜ੍ਹਦੇ ਪਤਾ ਲੱਗਾ ਵੀ ਉਹਨਾਂ ਦੇ ਡਾਕਟਰਾਂ ਦੇ ਵੀ ਜਿਹੜੇ ਪਾਸਪੋਰਟ ਰੋਕਤੇ ਸੀ ਭਾਰਤੀ ਸਰਕਾਰ ਨੇ
ਟੈਸਟ ਨਹੀਂ ਸੀ ਦੇ ਸਕਦੇ, ਫਿਰ ਇੰਗਲੈਂਡ ਜਾ ਕੇ ਟੈਸਟ ਦੇ ਕੇ ਇਵੈਂਚੁਅਲੀ ਜਿਹੜੇ ਆ ਉਹ ਇੱਥੇ ਤੱਕ ਪਹੁੰਚੇ ਆ। ਸੋ ਕਾਫੀ ਜਦੋਜਹਿਦ ਵਾਲੀ ਜਿਹੜੀ ਆ, ਹੁਣ ਨੋ ਡਾਊਟ ਉਹ ਈਜ਼ੀ ਨੇ, ਪਰ ਮਿਹਨਤ ਵੀ ਉਸ ਦੇ ਪਿੱਛੇ ਬਹੁਤ ਲੰਮੀ ਚੌੜੀ ਆ। ਤੇ ਹਰਮੀਤ ਕੌਰ ਢਿੱਲੋਂ ਇੱਕ ਵਾਰੀ ਫੇਰ ਮੋਹਰੇ ਆਏ ਆ। ਇੱਕ ਟਾਈਮ ਦੇ ਉੱਤੇ ਤਾਂ ਇਹਨਾਂ ਦੇ RNC ਦੇ ਚੇਅਰਪਰਸਨ ਬਣਨ ਦੀ ਵੀ ਜਿਹੜੀ ਉਹ ਚਰਚਾ ਚੱਲੀ ਸੀਗੀ ਵੀ ਇਹਨਾਂ ਨੂੰ ਬਣਾਇਆ ਜਾ ਸਕਦਾ ਆ। ਉਦੋਂ ਟਰੰਪ ਹੁਣਾਂ ਨੇ ਵੀ ਇਹਨਾਂ ਦਾ ਸਮਰਥਨ ਜਿਹੜਾ ਉਹ ਕੀਤਾ ਸੀਗਾ। ਸੋ ਲੈਟਸ ਸੀ ਕੀ ਬਣਦਾ ਆ, ਪਰ ਮੈਨੂੰ ਲੱਗਦਾ ਵੀ ਹਰਮੀਤ ਕੌਰ ਢਿੱਲੋਂ ਹੁਣਾਂ ਦਾ ਪੋਲੀਟੀਕਲ ਭਵਿੱਖ ਵੀ ਕਾਫੀ ਜਿਹੜਾ ਅੱਗੇ ਹੋਰ ਚਮਕਦਾ ਹੋ ਸਕਦਾ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ। ਇਹ ਚੀਜ਼ ਆਪਾਂ ਨਾ ਇੱਕ ਵਾਰੀ ਫੇਰ ਕਲੀਅਰ ਕਰਦੇ ਜਾਈਏ। ਦੇਖੋ, ਦੋਨਾਂ ਪਾਰਟੀਆਂ ਦੇ ਵਿੱਚ ਆਪਣੇ ਬੰਦੇ ਹੋਣੇ ਜ਼ਰੂਰੀ ਆ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਛੋਟੀ ਆ, ਕਿਉਂਕਿ ਸੱਤਾ ਇੱਥੇ ਬਦਲਦੀ ਰਹਿੰਦੀ ਹੈ, ਕਦੀ ਕੋਈ ਆ ਗਿਆ, ਕਦੀ ਕੋਈ ਆ ਗਿਆ। ਜਿਹੜਾ ਕੋਈ ਜਿਸ ਪਾਸੇ ਵੀ ਪਾਰਟੀ ਦੇ ਵਿੱਚ ਅੱਗੇ ਵੱਧ ਰਿਹਾ ਆ, ਉਸ ਨੂੰ ਜਿਹੜੀ ਆ ਉਹ ਸ਼ਲਾਘਾ ਜਿਹੜੀ ਉਹ ਦੇਣੀ ਚਾਹੀਦੀ ਆ। ਪਰ ਇਹ ਆ ਵੀ ਹਾਂ, ਬਸ਼ਰਤੇ ਕਮਿਊਨਿਟੀ ਨੂੰ ਨਾ ਭੁੱਲਣ। ਕਮਿਊਨਿਟੀ ਦੇ ਜਿਹੜੇ ਕੰਮ ਆ, ਸਿੱਖਾਂ ਦੀ ਆਈਡੈਂਟਿਟੀ ਦੇ ਮਸਲੇ ਆ, ਸਿੱਖਾਂ ਦੇ ਜਿਹੜੇ ਕੰਮ ਆ, ਪੰਜਾਬੀ ਕਮਿਊਨਿਟੀ ਦੇ ਜਿਹੜੇ ਮਸਲੇ ਆ, ਬਿਜ਼ਨਸ ਵਾਲਿਆਂ ਦੇ ਜਿਹੜੇ ਮਸਲੇ ਆ, ਵੀ ਉਹਨਾਂ ਨੂੰ ਉਹ ਨਾ ਭੁੱਲਦੇ ਹੋਏ ਉਹਨਾਂ ਨੂੰ ਆਪਣੇ ਮੋਹਰੇ ਰੱਖ ਕੇ ਚੱਲਣਾ। ਸੋ ਇਹ ਸਾਰਾ ਕੁਝ ਦੱਸਣ ਦੀ ਜ਼ਰੂਰਤ ਤਾਂ ਪਈ, ਹਰਮੀਤ ਕੌਰ ਢਿੱਲੋਂ ਦਾ ਪੂਰਾ ਪਰਿਵਾਰ ਸਿੱਖੀ ਨੂੰ ਸਮਰਪਿਤ ਹੈ। ਸੋ ਜਿਨ੍ਹਾਂ ਨੇ ਛੋਟੀ ਅਰਦਾਸ ਜਿਹੜੀ ਆ ਉਹ ਅਮਰੀਕਾ ਦੇ ਲਈ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਲਈ ਜਿਹੜੀ RNC 2024 ਆ, ਰਿਪਬਲਿਕਨ ਨੈਸ਼ਨਲ ਕਨਵੈਨਸ਼ਨ, ਉੱਥੇ ਕੱਲ ਸ਼ਾਮੀ ਕੀਤੀ। ਤੇ ਹਰਮੀਤ ਕੌਰ ਢਿੱਲੋਂ ਕਮੇਟੀ ਵੂਮਨ ਆਫ ਦਾ ਰਿਪਬਲਿਕਨ ਨੈਸ਼ਨਲ ਕਮੇਟੀ। ਸੋ ਆਓ ਆਪਾਂ ਸੁਣਦੇ ਹਾਂ ਜੋ ਉਹ ਉੱਥੇ ਬੋਲੇ। For a benediction, please welcome from California National Committee woman, Harmeet Dillon. Thank you, everyone. These last 48 hours have been some of the most intense, yet most prayerful of our lives. The heinous attack on President Trump and his supporters made all of us pause and seek answers and comfort. I come from a family of Sikh immigrants. I am honored to share with you, my fellow Republicans and guests tonight, a prayer from my faith tradition practiced by over 25 million worldwide. We recite the Ardas prayer before any new endeavor, giving thanks to God and asking for his protection and help to uphold the values of humility, truth, courage, service, and justice for all. To show respect, we cover our heads when we pray. तू ठाकर तुम पे अरदास, जियो पिंड सब तेरी रास। तुम मात पिता हम बारक तेरे, तुमरी कृपा में सुख कनेरे। कोई न जाने तुमरा अंत, ऊंचे ते ऊंचा भगवंत। सगल समगरी तुमरे सूतर धारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। Dear Waheguru, our one true God, we thank you for creating America as a unique haven on this earth where all people are free to worship according to their faith. We seek your blessings and guidance for our beloved country. Please bless our people with wisdom as they vote in the upcoming election, and please bless with humility, honesty, skill, and integrity all those who conduct the election. Finally, we thank you for the Chardi Kala spirit that we have witnessed in President Trump. That is, the tireless and uplifting spirit that is sustained even in the face of violent adversity, like a founding father centuries ago. And we thank you, dear God, for protecting his life. We thank you for his examples of nirbha, fearlessness, and nirvair, the absence of hate when faced with vitriol. These examples of extraordinary calm inspire us. Nanak Naam Chardi Kala Tere Bane Sarbata Pala. May your name forever be exalted, spreading happiness and blessings and good spirit.
that everyone may prosper and enjoy the grace of your peace. Thank you. ਸੋ ਤੁਸੀਂ ਜਿਹੜਾ ਉਹ ਸਾਰੀ ਜਿਹੜੀ ਅਰਦਾਸ ਆ ਇਸ ਦੇ ਵਿੱਚ ਸੁਣਿਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਉਹ ਅਰਦਾਸ ਕੀਤੀ, ਦੋਹਰੇ ਦੇ ਨਾਲ ਹੀ ਜਿਹੜਾ ਉਹ ਸ਼ੁਰੂ ਕੀਤਾ। ਤੇ ਬਾਕੀ ਜਿਹੜੀ ਪੂਰੀ ਅਰਦਾਸ ਤਾਂ ਨਹੀਂ ਜਿਹੜੀ ਆਪਾਂ ਕਰੀ ਦੀ ਹੈ ਗੁਰੂ ਘਰਾਂ ਦੇ ਵਿੱਚ ਸਾਰੀ ਉਸ ਤਰੀਕੇ ਦੇ ਨਾਲ ਤਾਂ ਨਹੀਂ, ਪਰ ਉੱਥੇ ਦੇਖਦੇ ਹੋਏ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਸਟ ਜਿਹੜੀ ਆ ਉਹ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਨਿਰਭਉ ਨਿਰਵੈਰ ਦੀ ਵੀ ਜਿਹੜੀ ਉਹਨਾਂ ਨੇ ਕੀਤੀ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਨਾਲ ਜਿਹੜੀ ਉਸਨੇ ਸਮਾਪਤੀ ਕੀਤੀ ਆ। ਸੋ ਚੰਗੀ ਗੱਲ ਆ, ਥਾਂ ਥਾਂ ਦੇ ਉੱਤੇ ਪੈਰ ਜਿਹੜੇ ਆ ਸਿੱਖਾਂ ਦੇ ਹੋਣ, ਪੰਜਾਬੀਆਂ ਦੇ ਹੋਣ, ਇਹ ਬਹੁਤ ਵਧੀਆ ਗੱਲ ਆ। ਤੇ ਜਿੱਦਾਂ ਕਿਹਾ ਵੀ ਆਪਣੇ ਬਹੁਤ ਸਾਰੇ ਜਿਹੜੇ ਮਸਲੇ ਆ ਜੋ ਅਜੇ ਸੁਲਝਾਉਣ ਵਾਲੇ ਪਏ ਆ, ਜੋ ਆਪਣੇ ਸਾਹਮਣੇ ਆ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਆ। ਸੋ ਬਹੁਤ ਬਹੁਤ ਇਹਨਾਂ ਦਾ ਥੈਂਕ ਯੂ, ਇਹਨਾਂ ਨੇ ਕੀਤਾ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਹੋਰ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ ਜੀ।
So if you go back in history, when inflation began to erupt, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਕੁਝ ਕੁ ਖਬਰਾਂ ਜੋ ਆਪਣੇ ਮੁਲਕ ਦੇ ਵਿੱਚ ਵਾਪਰੀਆਂ ਉਹਨਾਂ ਵੱਲ ਚੱਲੀਏ ਤੇ ਟੈਕਸਸ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜਿਹੜੀ ਆ ਬੈਡ ਬਣੀ ਹੋਈ ਹੈਗੀ ਆ ਇਸ ਟਾਈਮ। ਉਹ ਹਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਮਿਲੀਅਨਸ ਦੇ ਵਿੱਚ ਕਹਿੰਦੇ ਬਿਨਾਂ ਬਿਜਲੀ ਤੋਂ ਹੈਗੇ ਆ। 2 ਲੱਖ ਤੋਂ ਵੱਧ ਜਿਹੜੇ ਸੈਂਟਰ ਪੁਆਇੰਟ એનર્ਜੀ ਦੇ ਜਿਹੜੇ ਕਸਟਮਰ ਆ ਉਹ ਬਿਨਾਂ ਬਿਜਲੀ ਤੋਂ ਆ 1 ਹਫ਼ਤੇ ਤੋਂ, ਜਦੋਂ ਤੋਂ ਹੀ ਹਰੀਕਨ ਬੈਰਲ ਸਾਊਥ ਈਸਟ ਟੈਕਸਸ ਦੇ ਵਿੱਚੋਂ ਲੰਘਿਆ ਸੀਗਾ। ਸੋ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਬਹੁਤ ਆ। ਹੁਣ ਤੁਸੀਂ ਦੇਖੋ 90 ਡਿਗਰੀ ਦਾ ਕਹਿੰਦੇ ਜੇ ਟੈਂਪਰੇਚਰ ਹੋਵੇ, ਹਿਊਮਿਡਿਟੀ ਉੱਥੇ ਬਹੁਤ ਜ਼ਿਆਦਾ ਆ, ਤੇ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਰਹਿ ਸਕਦੇ ਹੈਗੇ ਆ। ਜਿਹੜੇ ਬਜ਼ੁਰਗ ਆ ਉਹਨਾਂ ਦੇ ਲਈ ਬੜਾ ਔਖਾ ਆ। ਹਸਪਤਾਲਾਂ ਦੇ ਵਿੱਚ ਜਨਰੇਟਰ ਲੱਗੇ ਹੋਏ ਹੈਗੇ ਆ, ਬੱਚਿਆਂ ਦੇ ਲਈ ਬੜਾ ਔਖਾ ਆ। ਅਤੇ ਇਸ ਸੰਬੰਧ ਦੇ ਵਿੱਚ ਟੈਕਸਸ ਦੇ ਗਵਰਨਰ ਜਿਹੜੇ ਗ੍ਰੈਗ ਐਬਟ ਆ, ਉਹਨਾਂ ਨੇ ਡੈਡਲਾਈਨ ਦਿੱਤੀ ਆ ਯੂਟਿਲਿਟੀ ਕੰਪਨੀ ਨੂੰ ਵੀ ਇਹ ਫਿਕਸ ਕਰੋ, ਤੇ ਨਹੀਂ ਤਾਂ ਜਿਹੜਾ ਬਹੁਤ ਵੱਡਾ ਜਿਹੜਾ ਫਾਈਨ ਆ ਉਹ ਤੁਹਾਡੇ ਤੇ ਕੀਤਾ ਜਾਊਗਾ। ਸੈਂਟਰ ਪੁਆਇੰਟ ਨੇ ਜਿਹੜੀ એનર્ਜੀ ਕੰਪਨੀ ਆ ਕਿਹਾ ਵੀ 90% ਆਊਟੇਜ ਜਿਹੜੀ ਆ ਫਿਕਸ ਹੋ ਗਈ ਆ। ਪਰ ਹਜੇ ਵੀ ਜਿਸ ਤਰ੍ਹਾਂ ਮੈਂ ਦੱਸਿਆ ਕਿਤੇ 2 ਲੱਖ ਕਹਿ ਰਹੇ ਆ, ਕਿਤੇ 3 ਲੱਖ ਕਹਿ ਰਹੇ ਆ, ਜਿਹੜੇ ਲੋਕਾਂ ਦੇ ਕੋਲ ਹਜੇ ਬਿਜਲੀ ਨਹੀਂ ਪਹੁੰਚੀ ਹੈਗੀ। ਜੀ ਬਿਲਕੁਲ, ਇਹ ਪਹਿਲੀ ਵਾਰ ਨਹੀਂ ਹੋਇਆ ਟੈਕਸਸ ਦੇ ਵਿੱਚ, ਬਹੁਤ ਵਾਰੀ ਇਦਾਂ ਹੋਇਆ। ਬਹੁਤ ਸਾਰੇ ਲੋਕ ਨਾ ਕੈਲੀਫੋਰਨੀਆ ਛੱਡ ਕੇ ਟੈਕਸਸ 'ਚ ਕਲੀਅਰ ਹੀ ਭੱਜ ਜਾਂਦੇ ਆ, ਪਰ ਉੱਥੇ ਆ ਮੌਸਮ ਦੀ ਇਹ ਵਾਲੀ ਖਰਾਬੀ ਤੇ ਇਹਨਾਂ ਦੇ ਆ ਜਿਹੜੇ ਆ ਬਿਜਲੀ ਪਾਣੀ ਨੂੰ ਲੈ ਕੇ ਜਿਹੜੇ ਹਾਲਾਤ ਆ ਉਹ ਬੜੇ ਇੱਦਾਂ ਦੇ ਚੰਗੇ ਵੀ ਨਹੀਂ ਹੈਗੇ। ਤੁਸੀਂ ਦੇਖ ਲਓ ਵੀ ਲੋਕ ਹੜ੍ਹਾਂ ਦੀ ਮਾਰ ਤੋਂ ਸੀਗੇ ਤੇ ਹੁਣ ਉੱਤੋਂ ਅਜੇ ਵੀ ਬਿਜਲੀ 90% ਸਾਊਂਡਸ ਗੁੱਡ, ਪਰ ਉਹਨਾਂ 10% ਲੋਕਾਂ ਦਾ ਕੀ ਆ, ਜਿਸ 'ਚ ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਮੈਡੀਕਲ ਦੀ ਜਿਹੜੀ ਜ਼ਰੂਰਤ ਆ, ਜਿਹਦੇ ਲਈ ਬਿਜਲੀ ਪਾਣੀ ਜਿਹੜਾ ਉਹ ਚਾਹੀਦਾ ਆ। ਕਹਿੰਦੇ ਵੀ 2 ਮਿਲੀਅਨ ਕਸਟਮਰਸ ਦੀ ਅਸੀਂ ਬਿਜਲੀ ਰਿਸਟੋਰ ਕਰਤੀ ਆ, ਪਰ 8 ਜੁਲਾਈ ਦੀ ਜਿਹੜੀ ਬੰਦ ਆ, ਤੁਸੀਂ ਹਿਸਾਬ ਲਾ ਲਓ ਵੀ ਹਫ਼ਤੇ ਤੋਂ ਵੱਧ ਹੋ ਗਿਆ। ਤੇ ਆਪਾਂ ਅਮਰੀਕਾ ਦੀ ਗੱਲ ਕਰ ਰਹੇ ਹਾਂ, ਟੈਕਸਸ ਵਰਗੇ ਸੂਬੇ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ। ਐਬਟ ਹੁਣੀ ਇਸ ਟਾਈਮ ਏਸ਼ੀਆ ਦੇ ਦੌਰੇ ਤੇ ਘੁੰਮਣ ਫਿਰਨ ਗਏ ਹੋਏ ਆ, ਇਕਨੋਮਿਕ ਡਿਵੈਲਪਮੈਂਟ ਦੇ ਉੱਤੇ। ਪਿੱਛੇ ਲੋਕ ਜਿਹੜੇ ਉਹ ਹਾਹਾਕਾਰ ਕਰ ਰਹੇ ਆ। ਇਲੈਕਟ੍ਰੀਸ਼ੀਅਨਸ ਦੀਆਂ ਹਰਜੋਤ ਸਿੰਘ ਜੀ ਵੀਡੀਓ ਆ ਰਹੀਆਂ, ਟੈਕਸਸ ਦੇ ਲੋਕ ਬੰਦੂਕਾਂ ਤਾਣੀ ਜਾਂਦੇ ਆ, ਤੁਸੀਂ ਬਿਜਲੀ ਠੀਕ ਕਰੋ, ਭਜਾ ਰਹੇ ਆ, ਕੁੱਟ ਰਹੇ ਆ, ਮਾਰ ਰਹੇ ਆ ਉਹਨਾਂ ਨੂੰ। ਉਹ ਹੁਣ ਉੱਥੇ ਕੌਣ ਜਿਹੜਾ ਉਹ ਜਾਊਗਾ? ਸੋ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਅਜੇ ਵੀ ਜਿਹੜੇ ਘਰ ਤੇ ਜਿਹੜੇ ਬਿਜ਼ਨਸਿਸ ਆ ਉਹ ਵਿਦਆਊਟ ਪਾਵਰ ਆ। ਅਲਟੀਮੇਟਮ ਗ੍ਰੈਗ ਐਬਟ ਬਾਹਰੋਂ ਬੈਠੇ ਮੁਲਕ ਤੋਂ ਉਹ ਦੇਈ ਜਾ ਰਹੇ ਆ, ਪਰ ਹਾਲਾਤ ਉੱਥੇ ਲੋਕਾਂ ਦੇ ਜਿਹੜੇ ਵੱਧ ਤੋਂ ਬੱਤਰ ਜਿਹੜੇ ਉਹ ਲਗਾਤਾਰ ਹੋ ਰਹੇ ਆ। ਪਾਣੀ ਦੇ ਵਿੱਚ ਜਦੋਂ ਉੱਤੋਂ ਗਰਮੀ ਪੈਂਦੀ ਆ ਹੜ੍ਹਾਂ ਤੋਂ ਬਾਅਦ 'ਚ, ਤਾਂ ਚਮਾਸੇ ਜਿਹੜਾ ਲੱਗਦਾ ਹੈ ਨਾ ਵੀ ਉਹ ਸਹਿਆ ਨਹੀਂ ਜਾ ਸਕਦਾ। ਸੋ ਇਹ ਵੀ ਦੱਸਦੇ ਜਾਈਏ ਟੈਕਸਸ ਦੀ ਜਿਹੜੀ ਗ੍ਰਿਡ ਆ ਟੋਟਲੀ ਆਫਲਾਈਨ ਆ। ਆਫਲਾਈਨ ਤੋਂ ਭਾਵ ਵੀ ਪੂਰੀ ਫੈਡਰਲ ਦੇ ਨਾਲ ਨਹੀਂ ਜੁੜੀ ਹੋਈ, ਬਾਕੀ ਸੂਬਿਆਂ ਦੇ ਨਾਲ ਨਹੀਂ ਜੁੜੀ। ਇਹ ਆਪਣੀ ਇੰਡੀਪੈਂਡੈਂਟ ਤੌਰ ਦੇ ਉੱਤੇ ਹੀ ਜਿਹੜੀ ਇਹਨਾਂ ਦੀ ਗ੍ਰਿਡ ਚੱਲਦੀ ਆ, ਤੇ ਕਹਿੰਦੇ ਅਸੀਂ ਜੋੜਨੀ ਵੀ ਨਹੀਂ ਬਾਕੀਆਂ ਦੇ ਜਿਹੜਾ ਉਹ ਨਾਲ। ਪਰ ਉਸ ਦਾ ਜਿਹੜਾ ਖਾਮਿਆਜ਼ਾ ਇਸ ਟਾਈਮ ਉਹਨਾਂ ਨੂੰ ਭੁਗਤਣਾ ਵੀ ਜਿਹੜਾ ਉਹ ਪੈ ਰਿਹਾ ਆ। ਹਰੀਕੇਨ ਬੈਰਲ ਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋਇਆ। ਇਲੈਕਟ੍ਰੀਸ਼ੀਅਨ ਦੂਰੋਂ ਨੇੜਿਓਂ ਜਿਹੜੇ ਉਹ ਸੱਦੇ ਜਾ ਰਹੇ ਆ ਬਾਹਰਲੇ ਸੂਬਿਆਂ 'ਚੋਂ ਵੀ, ਪਰ ਉਹਨਾਂ ਦੇ ਨਾਲ ਜਿਹੜੇ ਲੋਕ ਆ ਗੁੱਸੇ ਵਿੱਚ ਆਏ, ਜਿਹੜੀ ਕੁੱਟਮਾਰ ਵੀ ਜਿਹੜੀ ਉਹ ਕਰਨੀ ਕਹਿੰਦੇ ਵੀ ਸ਼ੁਰੂ ਕਰ ਰਹੇ ਆ। ਹੁਣ ਉਹ ਵੀ ਕੀ ਕਰੇ, ਬੰਦੇ ਜਿਹੜੇ ਉਹ ਖਿਜੇ ਹੁੰਦੇ ਆ ਇੰਨੇ ਦਿਨਾਂ ਦੀ ਜਦੋਂ ਬਿਜਲੀ ਉਹ ਨਾ ਆ ਰਹੀ ਹੋਵੇ। ਟਰਾਂਸਮਿਸ਼ਨ ਲਾਈਨਸ ਬਹੁਤ ਜ਼ਿਆਦਾ ਟੁੱਟੀਆਂ ਨੇ, ਰੁੱਖ ਬਹੁਤ ਜ਼ਿਆਦਾ ਟੁੱਟੇ ਪਏ ਨੇ, ਤੇ ਪਾਵਰ ਲਾਈਨਸ ਜਿਹੜੀਆਂ ਉਹ
ਡਿੱਗੀਆਂ ਪਈਆਂ ਨੇ। ਤੇ ਗ੍ਰੈਗ ਐਬਟ ਕਹਿੰਦੇ ਵੀ ਜਦੋਂ ਗਲਫ ਦੇ ਉੱਤੇ ਤਾਂ ਅਸੀਂ ਹੈਗੇ ਆ ਪਾਵਰ ਐਜ਼ ਏ ਪਾਵਰ ਕੰਪਨੀ, ਤੁਹਾਨੂੰ ਪ੍ਰਪੇਅਰ ਹੋਣਾ ਚਾਹੀਦਾ ਹਰੀਕੇਨਸ ਦੇ ਨਾਲ ਡੀਲ ਕਰਨ ਦੇ ਲਈ। ਇਹ ਤਾਂ ਓਬਵੀਅਸ ਜੀ ਜਿਹੜੀ ਗੱਲ ਆ, ਪਰ ਫਿਰ ਵੀ ਜਿਹੜੀ ਆ ਉਹ ਉਸ ਤੋਂ ਬਾਅਦ ਦੇ ਵਿੱਚ ਵੀ ਅਜੇ ਤੱਕ ਹੁਣ ਤੇਜ਼ੀ ਸ਼ਾਇਦ ਆਵੇ, ਕਿਉਂਕਿ ਵਾਪਸ ਆ ਗਏ ਨੇ ਹੁਣ ਗ੍ਰੈਗ ਐਬਟ ਦੌਰਾ ਜਿਹੜਾ ਹੁਕਮ ਫਿਰ ਕੇ ਕਰਕੇ। ਤੇ ਲੈਟਸ ਹੋਪ ਵੀ ਲੋਕਾਂ ਦਾ ਸਮਾਂ ਜਿਹੜਾ ਉਹ ਥੋੜਾ ਜਿਹਾ ਸੌਖਾ ਜਿਹੜਾ ਉਹ ਆਵੇ। ਪਿਛਲੀ ਵਾਰੀ 2 ਸਾਲ ਪਹਿਲਾਂ ਸਿਆਲਾਂ ਦੇ ਵਿੱਚ ਅਚਨਚੇਤ ਤੇ ਬਰਫ਼ ਪੈ ਗਈ, ਲੋਕਾਂ ਨੇ ਹੀਟ ਜਿਹੜੀ ਉਹ ਲਾਉਣੀ ਚਾਹੀ ਤਾਂ ਉਹ ਚੱਲੀ ਨਹੀਂ, ਉਦੋਂ ਵੀ ਬਿਜਲੀ ਠੱਪ ਰਹੀ, 50 ਤੋਂ ਵੱਧ ਲੋਕਾਂ ਦੀ ਉਦੋਂ ਉੱਥੇ ਮੌਤ ਹੋ ਗਈ ਸੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਆ ਬੈਂਕਾਕ ਤੋਂ, ਇਹ ਬੜੀ ਮੰਦਭਾਗੀ ਖਬਰ ਆ ਰਹੀ ਆ। ਉੱਥੇ ਦੇ ਇੱਕ ਬੈਂਕਾਕ ਦੇ ਹੋਟਲ ਦੇ ਵਿੱਚ 6 ਜਿਹੜੇ ਫੋਰਨ ਨੈਸ਼ਨਲਸ ਆ, ਜਿਹੜੇ ਸੈਲਾਨੀ ਆਏ ਹੋਏ ਸੀ, ਉਹ ਮ੍ਰਿਤ ਪਾਏ ਗਏ ਆ। ਥਾਈਲੈਂਡ ਦਾ ਇਹ ਜਿਹੜਾ ਸ਼ਹਿਰ ਆ ਬੈਂਕਾਕ, ਉੱਥੋਂ ਦੇ ਹੁਣ ਪ੍ਰਾਈਮ ਮਿਨਿਸਟਰ ਨੇ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਆ। ਕਹਿੰਦੇ ਵੀ 6 ਜਣੇ ਜਿਹੜੇ ਮਰੇ ਆ ਉਹਨਾਂ ਦੇ ਵਿੱਚੋਂ ਵੀਅਤਨਾਮੀਜ਼ ਡਿਸੈਂਟ ਦੇ ਸੀਗੇ, ਤੇ ਜਿਨ੍ਹਾਂ ਦੇ ਕੋਲ 2 ਜਾਣਿਆਂ ਕੋਲ US ਦੇ ਜਿਹੜੇ ਪਾਸਪੋਰਟ ਵੀ ਸੀਗੇ। ਇਹਦਾ ਮਤਲਬ ਵੀ 2 US ਸਿਟੀਜ਼ਨ ਸੀਗੇ। ਇਸ ਦੇ ਵਿੱਚ ਜਿਹੜੇ ਬੈਂਕਾਕ ਦੇ ਗ੍ਰੈਂਡ ਹਯਾਤ ਇਰਾਵਾਨ ਹੋਟਲ ਆ, ਇੱਥੇ ਜਿਹੜੀ ਇਹ ਮੌਤਾਂ ਦੀ ਜਿਹੜੀ ਖਬਰ ਆ ਰਹੀ ਆ। 3 ਬੰਦੇ ਤੇ 3 ਔਰਤਾਂ ਦੇ ਜਿਹੜੇ ਗਰੁੱਪ ਸੀਗੇ, ਚੈੱਕ ਕੀਤਾ ਸੀ ਇਹਨਾਂ ਨੇ ਡਿਫਰੈਂਟ ਰੂਮਸ ਦੇ ਵਿੱਚ, ਪਰ ਜਿਹੜੀਆਂ ਬਾਡੀਜ਼ ਆ ਉਹ ਸਾਰਿਆਂ ਦੀਆਂ ਇੱਕੋ ਰੂਮ ਦੇ ਵਿੱਚੋਂ ਜਿਹੜੀਆਂ ਉਹ ਲੱਭੀਆਂ ਆ। ਕਹਿੰਦੇ ਵੀ ਇਸ ਟਾਈਮ ਕੋਈ ਸਾਈਨ ਆਫ ਸਟਰਗਲ ਤਾਂ ਨਹੀਂ ਸੀ ਵੀ ਜਾਂ ਕਿਸੇ ਨੇ ਕੁੱਟਮਾਰ ਮਾਰਿਆ ਹੋਵੇ ਜਾਂ ਕੁਝ ਕੀਤਾ ਹੋਵੇ, ਨਾ ਹੀ ਕਹਿੰਦੇ ਸੈਲਫ ਹਾਰਮ ਸੀਗਾ। ਹੁਣ ਮੌਤਾਂ ਕਿਉਂ ਹੋਈਆਂ ਇਸ ਦੀ ਜਿਹੜੀ ਇਸ ਟਾਈਮ ਜਾਂਚ ਚੱਲ ਰਹੀ ਆ, ਤੇ ਪੁਲਿਸ ਕਹਿ ਰਹੀ ਆ ਵੀ ਉਹ ਇੱਕ 7ਵਾਂ ਬੰਦਾ ਜੋ ਇਸ ਗਰੁੱਪ ਦੇ ਨਾਲ ਕਨੈਕਟਡ ਸੀਗਾ, ਉਸ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਕਹਿੰਦੇ ਵੀ ਕੱਲਾ ਕੱਲਾ ਸਟੈਪ ਜਦੋਂ ਤੋਂ ਇਹ ਜਹਾਜ਼ 'ਚ ਉਤਰ ਕੇ ਇੱਥੇ ਥਾਈਲੈਂਡ ਦੇ ਵਿੱਚ ਪਹੁੰਚੇ ਆ, ਉਸ ਨੂੰ ਹੁਣ ਟਰੇਸ ਕੀਤਾ ਜਾ ਰਿਹਾ ਹੈਗਾ ਆ। ਥਾਈਲੈਂਡ ਦੇ ਵਿੱਚ ਪ੍ਰਾਈਮ ਮਿਨਿਸਟਰ ਸਰੀਥਾ ਥਵੀਸਨ ਕਹਿੰਦੇ ਵੀ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਹੋਟਲ ਦਾ ਵੀ ਦੌਰਾ ਜਿਹੜਾ ਉਹ ਕੀਤਾ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ। ਜੀ, ਅਗਲੀ ਖਬਰ ਵੱਲ ਚਲੀਏ। ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜੇਰੋਮੀ ਪਾਵਲ ਜੋ ਆ, ਉਹਨਾਂ ਨੇ ਕਿਹਾ ਵੀ ਅਸੀਂ ਹੁਣ ਵੇਟ ਨਹੀਂ ਕਰਾਂਗੇ ਇਨਫਲੇਸ਼ਨ ਨੂੰ 2% ਤੱਕ ਪਹੁੰਚਣ ਦੇ ਲਈ। ਸੋ ਹੋ ਸਕਦਾ ਹੈ ਵੀ ਉਸ ਤੋਂ ਪਹਿਲਾਂ ਜਿਹੜਾ ਆ ਇੰਟਰਸਟ ਰੇਟ ਘੱਟ ਕਰ ਦਈਏ। ਕਹਿੰਦੇ ਵੀ ਚੇਅਰਮੈਨ ਸਾਹਿਬ ਇਹ ਕਹਿ ਰਹੇ ਆ ਵੀ ਆਪਾਂ ਦੇਖ ਰਹੇ ਹਾਂ ਗੁੱਡ ਇਨਫਲੇਸ਼ਨ ਡਾਟਾ ਆ ਰਿਹਾ ਹੈਗਾ। ਪਹਿਲਾਂ ਤੋਂ ਹੀ ਇਹਨਾਂ ਨੇ ਜਿਹੜਾ ਪਿਛਲੇ ਸਾਲ ਤੋਂ ਹੀ ਇਹ ਕਿਹਾ ਸੀ ਵੀ ਜਦੋਂ ਤੱਕ 2% ਤੱਕ ਇਨਫਲੇਸ਼ਨ ਨਹੀਂ ਆਉਂਦੀ, ਇੰਟਰਸਟ ਰੇਟ ਦੇ ਵਿੱਚ ਘੱਟ ਨਹੀਂ ਹੋਊਗਾ। ਹੁਣ ਆਲਰੇਡੀ ਲੋਕ ਕਾਫੀ ਫੀਲ ਕਰ ਰਹੇ ਹੈਗੇ ਆ, ਪਰ ਇਨਫਲੇਸ਼ਨ ਕਹਿੰਦੇ ਤਾਂ ਹੈ ਘਟ ਰਹੀ ਹੈਗੀ ਆ, ਪਰ ਮਹਿੰਗਾਈ ਜਿਸ ਹਿਸਾਬ ਨਾਲ ਜ਼ਿਆਦੇ ਆ ਤੇ ਹੁਣ ਖਰੀਦੋ ਫਰੋਖਤ ਵੀ ਕਾਫੀ ਘਟੀ ਹੋਈ ਹੈਗੀ ਆ, ਤੇ ਉਸ ਨੂੰ ਬੂਸਟ ਕਰਨ ਦੇ ਲਈ ਹੋ ਸਕਦਾ ਆ ਜਿਹੜੇ ਫੈਡਰਲ ਰਿਜ਼ਰਵ ਬੋਰਡ ਆ ਉਹ ਜਲਦੀ ਹੀ ਜਿਹੜਾ ਇੰਟਰਸਟ ਰੇਟ ਘੱਟ ਕਰ ਦੇਣ। ਇਸ ਟਾਈਮ ਦੇ ਉੱਤੇ ਜਿਹੜਾ 30 ਈਅਰ ਫਿਕਸ ਰੇਟ ਆ ਉਹ 7% ਦੇ ਲਾਗੇ ਛਾਗੇ ਜਿਹੜਾ ਘੁੰਮ ਰਿਹਾ ਹੈਗਾ। ਪਰ ਬਹੁਤ ਸਾਰੇ ਜਿਹੜੇ ਇਨਵੈਸਟਰਸ ਆ ਉਹ ਇਹ ਸੋਚ ਰਹੇ ਆ ਵੀ ਸਤੰਬਰ ਜਾਂ ਨਵੰਬਰ ਮਹੀਨੇ ਦੇ ਵਿੱਚ 2 ਕੱਟ ਫੈਡਰਲ ਰਿਜ਼ਰਵ ਬੋਰਡ ਕਰ ਸਕਦਾ ਹੈ। ਸੋ ਉਹਨਾਂ ਨੇ ਆਪਣੀ ਇਹ ਗੱਲਬਾਤ ਦੇ ਵਿੱਚ CNBC ਦੇ ਨਾਲ ਜਿਹੜੀ ਇਹ ਗੱਲਬਾਤ ਦੇ ਵਿੱਚ ਕਿਹਾ ਸੀਗਾ ਵੀ ਕਹਿੰਦੇ ਅਸੀਂ ਓਵਰ ਐਸਟੀਮੇਟ ਕਰ ਲਿਆ ਵੀ ਇਕੋਨਮੀ ਕਿੱਦਾਂ ਜਿਹੜੀ ਬਹੁਤ ਜਲਦੀ ਨਾਰਮਲ ਦੇ ਵੱਲ ਨੂੰ ਆ ਜਾਊਗੀ। ਸੋ ਹੁਣ ਇਸ਼ਾਰਾ ਹੋ ਗਿਆ ਹਰਜੋਤ ਸਿੰਘ ਜੀ, ਜਲਦ ਹੀ ਬਹੁਤ ਹੀ ਜਲਦ ਲੱਗ ਰਿਹਾ ਵੀ ਇੰਟਰਸਟ ਰੇਟ ਕੱਟਸ ਜਿਹੜੇ ਉਹ ਆ ਰਹੇ ਆ। ਕੱਲ ਵੀ ਜਿੱਦਾਂ ਤੁਸੀਂ ਦੇਖੋ ਵੀ ਉਸ ਟਾਈਮ ਦੇ ਉੱਤੇ ਇਹਨਾਂ ਦੇ ਬਿਆਨ ਆਇਆ, ਜਿੱਦਾਂ ਕੱਲ RNC ਦੇ ਵਿੱਚ ਸਭ ਤੋਂ ਜ਼ਿਆਦਾ ਇਕੋਨਮੀ ਨੂੰ ਲੈ ਕੇ ਜਿਹੜੀ ਉਹ ਚਰਚਾਵਾਂ ਜਿਹੜੀਆਂ ਉਹ ਹੋਈਆਂ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਇਹ ਬਿਆਨ ਉਸੇ ਵੇਲੇ ਨਾਲ ਦੇ ਨਾਲ ਅਗਲੇ ਦਿਨ ਹੀ ਸਵੇਰ ਨੂੰ ਸਾਰੇ ਪਾਸੇ ਜਿਹੜਾ ਉਹ ਘੁੰਮ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਫੈਡ ਦੇ ਜਿਹੜੇ ਬਹੁਤ ਸਾਰੇ ਚੇਅਰਪਰਸਨਸ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਗਵਰਨਰਸ ਹੁੰਦੇ ਆ ਉਹਨਾਂ ਦੇ ਵੱਖ-ਵੱਖ ਸੂਬਿਆਂ ਦੇ ਵਿੱਚ, ਵੱਖ-ਵੱਖ ਫੈਡ ਦੀਆਂ ਜਿਹੜੀਆਂ ਬ੍ਰਾਂਚਾਂ ਦੇ, ਉਹ ਇਹ ਕਹਿੰਦੇ ਰਹੇ ਵੀ ਅਸੀਂ ਅਜੇ ਪਹਿਲਾਂ ਡਾਟਾ ਦੇਖਾਂਗੇ ਕਈ ਚਿਰ ਤੱਕ, ਫਿਰ ਉਸ ਤੋਂ ਬਾਅਦ ਚ ਇੰਟਰਸਟ ਰੇਟ ਕੱਟਸ ਵੱਲ ਨੂੰ ਜਿਹੜਾ ਉਹ ਵਧਾਂਗੇ। ਬਹੁਤ ਹੀ ਜਲਦ ਇਹਨਾਂ ਨੇ ਫਿਰ ਦੁਬਾਰਾ ਮੋੜ ਕੱਟਿਆ ਆ ਉਸ ਚੀਜ਼ ਤੋਂ, ਤੇ ਹੁਣ ਜਿਹੜੇ ਅੱਜ ਜੇਰੋਮ ਪਾਵਲ ਜਿਹੜੇ ਮੇਨ ਨੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ 2% ਤੱਕ ਇਨਫਲੇਸ਼ਨ ਆਉਣ ਦਾ ਇੰਤਜ਼ਾਰ ਨਹੀਂ ਕਰਾਂਗੇ ਰੇਟ ਕੱਟਸ ਕਰਨ ਤੋਂ ਪਹਿਲਾਂ। ਸੋ ਆਉਂਦੀ ਜਿਹੜੀ ਕਹਿ ਸਕਦੇ ਆ ਵੀ ਜਦੋਂ ਵੀ ਇਹਨਾਂ ਦੀ ਮੀਟਿੰਗ ਆਉਣੀ ਆ ਹੁਣ
ਜੁਲਾਈ ਦੇ ਵਿੱਚ ਜਾਂ ਉਸ ਤੋਂ ਬਾਅਦ ਦੇ ਵਿੱਚ ਅਗਸਤ ਦੇ ਵਿੱਚ, ਉਹਦੇ ਵਿੱਚ ਲੱਗਦਾ ਵੀ ਆਪਾਂ ਨੂੰ ਪਹਿਲਾ 0.25% ਤੱਕ ਮੈਕਸੀਮਮ ਜਿਹੜਾ ਆ ਉਹ ਆਪਾਂ ਨੂੰ ਇੰਟਰਸਟ ਰੇਟ ਕੱਟਸ ਜਿਹੜੇ ਉਹ ਨਜ਼ਰ ਆ ਸਕਦੇ ਆ। ਤੇ ਇਲੈਕਸ਼ਨਾਂ ਨੂੰ ਵੀ ਹੁਣ ਵਕਤ ਜਿਹੜਾ ਬਹੁਤ ਥੋੜਾ ਰਹਿ ਗਿਆ। ਬੈਕ ਟੂ ਬੈਕ ਆਪਾਂ ਦੇਖਾਂਗੇ। ਮੈਂ ਇਹ ਅੰਦਾਜ਼ਾ ਅਸੀਂ ਕਿਆਸ ਰਹੀ ਮੈਂ ਲਾ ਰਿਹਾ ਵੀ ਬੈਕ ਟੂ ਬੈਕ 2 ਇੰਟਰਸਟ ਰੇਟ ਕੱਟਸ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ, ਜਿਸ ਦੇ ਵਿੱਚ 0.5% ਤੋਂ 0.25% ਤੱਕ ਇੰਟਰਸਟ ਰੇਟ ਕੱਟਸ ਆ ਸਕਦੇ ਨੇ ਜੀ। ਤੇ ਇੱਕ ਹੋਰ ਖਬਰ ਸਾਂਝੀ ਕਰ ਜਾਂਦੇ ਇਜ਼ਰਾਈਲ ਦੇ ਸੰਬੰਧ ਦੇ ਵਿੱਚ। ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਸੈਂਟਰਲ ਗਾਜ਼ਾ ਦੇ ਵਿੱਚ ਅਟੈਕ ਕੀਤਾ, ਜਿਹਦੇ ਨਾਲ 60 ਫਲਸਤੀਨੀਅਨ ਦੀ ਮੌਤ ਹੋ ਗਈ ਆ। ਕਹਿੰਦੇ ਵੀ ਇਹ ਸੇਫ ਜ਼ੋਨ ਸੀਗਾ ਜਿੱਥੇ ਜਿਹੜਾ ਇਜ਼ਰਾਈਲ ਦੀ ਆਰਮੀ ਨੇ ਅਟੈਕ ਕੀਤਾ। ਪਿਛਲੇ ਹਫ਼ਤੇ ਦੇ ਦੌਰਾਨ ਇੱਕ ਵਾਰ 90, ਇੱਕ ਵਾਰ 50, ਇੱਕ ਵਾਰ 60 ਏਦਾਂ ਜਿੱਦਾਂ ਕੀੜੇ ਮਕੌੜੇ ਆ ਨਾ, ਏਦਾਂ ਬੰਬਾਰਡਮੈਂਟ ਕਰਕੇ ਲੋਕਾਂ ਨੂੰ ਮਾਰ ਰਹੇ ਹੈਗੇ ਆ। ਨਾ ਜਿਹੜਾ ਉਹ ਲਾ ਦਿੰਦੇ ਵੀ ਅਸੀਂ ਹਮਾਸ ਦੇ ਜਿਹੜੇ ਕਮਾਂਡਰ ਆ ਉਹਨਾਂ ਨੂੰ ਮਾਰ ਰਹੇ ਆ, ਪਰ ਵਿਚਾਰੇ ਜਿਹੜੇ ਆਮ ਲੋਕ ਆ, ਗਰੀਬ ਲੋਕ ਆ, ਉਹ ਮਾਰੇ ਜਾ ਰਹੇ। ਬਿਲਕੁਲ ਗਰੀਬ ਬੇਘਰ ਹੋਏ ਲੋਕ, ਖਾਣ ਨੂੰ ਵਿਚਾਰਿਆਂ ਨੂੰ ਕੁਛ ਨਹੀਂ, ਭੁੱਖੇ ਪਿਆਸੇ ਜਿਹੜੇ ਲੋਕ ਆ, ਇਹ ਹਾਲਾਤ ਜਿਹੜੇ ਉਹ ਬਣੇ ਪਏ ਆ। ਕੋਈ ਬੜੀ ਜ਼ਿਆਦਾ ਚੰਗੀ ਜਿਹੜੀ ਉਹ ਚੀਜ਼ ਨਹੀਂ ਜਿਹੜੀ ਉੱਥੇ ਚੱਲ ਰਹੀ। ਨਿੱਤ ਆਏ ਦਿਨ 20 ਮਰ ਗਏ, 60 ਮਰ ਗਏ। ਇਹ ਤਾਂ ਖਬਰ ਜਿੱਦਾਂ ਹਰਜੋਤ ਸਿੰਘ ਜੀ ਆਈ ਗਈ ਜੀ ਜਿਹੜੀ ਉਹ ਹੋ ਗਈ ਆ। ਲੋਕ ਨੰਬ ਹੋ ਚੁੱਕੇ ਨੇ ਅਜਿਹੀਆਂ ਜਿਹੜੀਆਂ ਉਹ ਖਬਰਾਂ ਸੁਣਨ ਤੋਂ, ਖਾਸ ਕਰਕੇ ਜਦੋਂ ਪੈਲਸਤੀਨੀਅਨ ਦੇ ਮਰਨ ਦੀ ਜਿਹੜੀ ਗੱਲ ਆ ਉਹ ਆਉਂਦੀ ਹੈਗੀ। ਸਮਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।